ਦੇ ਨਾ ਦੇਖਣ ਨੂੰ ਤਾਂ ਬੰਦੇ ਵੀ ਸਿੱਧੇ ਜੇ ਗਾਈਆਂ ਚਰਾ ਰਹੇ, ਪਰ ਦੇਖ ਲਾ ਵੀ ਉਹ ਰੋਜ਼ੀ ਕਮਾਈ ਮਿਹਨਤ ਕੀਤੀ ਤੇ ਅੱਜ ਗੱਲ ਕਿੱਥੇ ਪਹੁੰਚੀ ਹੋਈ। ਸਾਰਿਆਂ ਤੋਂ ਵੱਡੀ ਗੱਲ 3 ਗਾਈਆਂ ਤੋਂ 55 ਗਾਈਆਂ ਤੇ ਆ। ਫਿਰ ਕਹਿੰਦਾ ਵੀ ਮਾਨੀ ਗਾਈਆਂ ਵਾਲਾ ਨਾਂ ਬਣਾਇਆ ਤੇ ਫਿਰ ਸ਼ਹਿਰ ਦੇ ਵਿੱਚ ਘਰ ਬਣਾਇਆ, 10 ਕਿੱਲੇ ਦੀ ਵਾਹੀ ਆ, ਹਾਂਜੀ ਕੰਨਾਂ 'ਚ ਨਤੀਆਂ। ਹਾਂਜੀ ਲੈ ਹੋਰ ਕੀ ਚਾਹੀਦਾ ਜੀ। ਉਹ ਐਸੇ ਵਾਸਤੇ ਨਾ ਸਿਆਣਿਆਂ ਨੇ ਇਹ ਗੱਲ ਕੀਤੀ ਸੀ ਵੀ ਕੰਬਲੇ ਪੁੱਤ ਨਾ ਜੰਮਦੀ ਧੀ ਇੰਨੀ ਚੰਗੀ। ਕਿਉਂ ਚੰਗੀ? ਵਾਹ ਵਾਹ ਵੀ ਲੋਕਾਂ ਦੇ ਹੜਾਮੇ ਤਾਂ ਨਾ ਆਂਦੇ ਵੀ ਉਹ ਤੇਰਾ ਉੱਥੇ ਫਿਰਦਾ ਉਹ ਸਦਾਈ, ਉਹ ਫੜ ਲਿਓ ਉਹਨੂੰ ਜਾ ਕੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਹੱਥ ਰੁਮਾਲ ਵਿੱਚ ਮਸਰਾਂ ਦੀ ਦਾਲ, ਵੀ ਇਹ ਤਾਂ ਕਹਿੰਦੇ ਆ ਨਾ ਵੀ ਟਿਪ ਟਾਪ ਵੀ ਬਹੁਤੀ ਤਾਂ ਚੰਗੀ ਲੱਗਦੀ ਆ ਵੀ ਜੇ ਢਿੱਡ 'ਚ ਕੁਛ ਹੋਵੇ ਤਾਂ। ਆ ਜਿਹੜੀ ਪਟਾਰੀ ਆ ਜੀ ਚਾਚਾ ਬੂਟਾ ਮੂਹਰੇ ਰੱਖ ਕੇ ਬੈਠਾ, ਇਹ ਨਾ ਸਮਝੋ ਵੀ ਕੋਈ ਅੱਜ ਜੋਗੀ ਕੋ ਦਿਖਾਣ ਲੱਗਾ ਕੋਈ ਕਮਾਲ ਸੱਪ ਦਾ। ਇਹ ਚਾਚਾ ਬੂਟੇ ਨੂੰ ਫਰਮਾਇਸ਼ ਆਈ ਆ ਜੀ ਬਾਬਾ ਸ਼ੌਂਕੀ ਦੀ ਸਿਖਰ ਦੁਪਹਿਰ ਦੇ ਵਿੱਚ। ਉਹ ਕਹਿੰਦਾ ਵੀ ਯਾਰ ਨਾ ਮੇਰੇ ਦੰਦ ਹੈ ਨਹੀਂ, ਕੋਈ ਪੋਲੀ ਜੀ ਸ਼ੈ ਹੋਵੇ ਤੇ ਉਹਦੇ ਨਾਲ ਵੀ ਰੋਟੀ ਰੋਟੀ ਖਾਈ ਜਾਵੇ। ਤੇ ਉਹਨੂੰ ਪੁੱਛਿਆ ਵੀ ਪੋਲੀ ਸ਼ੈ ਕਿਹੜੀ ਹੈ? ਕਹਿੰਦਾ ਵੀ ਜਹਾਨ ਤੋਂ ਪੋਲਾ ਹਲਵਾ। ਹਲਵਾ ਕਹਿੰਦਾ ਪਕਾ ਦਿਓ। ਤੇ ਚਾਚੇ ਬੂਟੇ ਨੂੰ ਫਰਮਾਇਸ਼ ਕੀਤੀ ਬਾਬੇ ਸ਼ੌਂਕੀ ਨੇ ਵੀ ਬਗੈਰ ਦੰਦਾਂ ਤੋਂ ਹਲਵਾ ਤਿਲਕ ਕੇ ਅੰਦਰ ਜਾਂਦਾ ਤੇ ਇਦਾਂ ਦਾ ਘਿਓ ਪਾ ਕੇ ਪਕਾਇਓ। ਖਾਲਦ ਸਾਹਿਬ ਵੀ ਸਾਡੇ ਕੋਲ ਪਹੁੰਚੇ, ਇਹ ਵੀ ਮਰੱਬੇ ਤੋਂ ਸਿੱਧਾ ਇੱਥੇ ਹੀ ਆਏ ਆ, ਘਰੇ ਨਹੀਂ ਗਏ, ਭੁੱਖ ਇਹਨਾਂ ਨੂੰ ਵੀ ਲੱਗੀ ਹੋਈ ਹੈ। ਤੇ ਉਹ ਚਾਚੇ ਬੂਟੇ ਨੂੰ ਪੁੱਛਦੇ ਆ ਵੀ ਹੁਣ ਕਿੱਦਾਂ ਕਰਕੇ ਜੋੜੀ ਤੂੰ ਵਗ ਜਾਂਦਾ। ਹਾਂ ਸੱਚ ਇੱਕ ਗੱਲ ਕਰਨੀ ਸੀ, ਉਹ ਜਿਹੜਾ ਪਿਛਲੀ ਫਿਲਮ ਬਣਾਈ ਨਾ ਅਸੀਂ ਜਾਮਣਾ ਦਾ ਸ਼ਰਬਤ ਬਣਾਇਆ, ਉਹਦੇ 'ਚ ਚਾਚੇ ਬੂਟੇ ਤੋਂ ਮੈਂ ਮਾਫੀ ਮੰਗਣੀ। ਚਾਚਾ ਮਾਫੀ ਦੇ ਦੇ ਮੈਂ ਇੱਕ ਵਾਰੀ ਦੇਤੀ, ਮਾਫੀ ਦੇਤੀ। ਉਹ ਇਦਾਂ ਹੋਇਆ ਵੀ ਬੰਦਿਆਂ ਨੇ ਥੱਲੇ ਲਿਖਿਆ ਆ ਕੇ, ਉਹਨੇ ਕਿਹਾ ਤੂੰ ਬੇਮਹਿਤੀਆਂ ਮਾਰੀਆਂ। ਤੇ ਇਹ ਗੱਲ ਚਾਚੇ ਬੂਟੇ ਦੀ ਠੀਕ ਸੀ। ਕਹਿੰਦਾ ਵੀ ਉਹ ਵਿੱਚ ਜਿਹੜਾ ਹੁੰਦਾ ਨਾ ਉਹਦਾ ਜਾਮਣ ਦਾ ਗੁੱਦਾ, ਉਹ ਸ਼ਰਬਤ ਚ ਆਂਦਾ ਤੇ ਉਹਦੇ ਚ ਤਾਕਤ ਆ, ਉਹਨੂੰ ਸਾਦੇ ਫਲਾਦ। ਹਾਂਜੀ ਫਲਾਦ ਨਹੀਂ, ਫਲਾਦ ਨਹੀਂ ਸਾਦੇ, ਬਸ ਤਾਕਤ ਆਂਦੀ ਉਹਦੇ ਚ, ਨਾਲੇ ਗਾੜਾ ਹੋ ਜਾਂਦਾ ਉਹਦੇ ਨਾਲ। ਉਹਨੂੰ ਕੁਝ ਸਾਦੇ ਵੀ ਆ ਵੀ ਉਹਦੇ ਚ ਕੀ ਹੁੰਦਾ। ਉਹਦੇ ਵਿੱਚ ਜਿਹੜੀ ਸ਼ੈ ਹੁੰਦੀ ਉਹਨਾਂ ਨੇ ਦੱਸਿਆ ਵੀ ਉਹਦੇ ਵਿੱਚ ਉਹ ਹੁੰਦਾ ਤੇ ਉਹ ਖਾਣਾ ਚਾਹੀਦਾ। ਹਾਂਜੀ ਉਹ ਸ਼ਰਬਤ ਚ ਅੰਦਰ ਜਾਣਾ ਚਾਹੀਦਾ ਸੀ। ਤੇ ਕਹਿੰਦਾ ਵੀ ਤੂੰ ਕਢਾਤਾ, ਤੂੰ ਬਹੁਤਾ ਸਿਆਣਾ ਬਣਿਆ, ਉਹ ਮੇਰੇ ਕੋਲੋਂ ਗਲਤੀ ਹੋ ਗਈ। ਤੇ ਉਹ ਚਾਚੇ ਬੂਟੇ ਤੋਂ ਵੀ ਮਾਫੀ ਮੰਗ ਲਈ, ਅਸੀਂ ਤੁਹਾਡੇ ਤੋਂ ਵੀ ਮੰਗਦੇ ਆ। ਕਿਸੇ ਟਾਈਮ ਨਹੀਂ ਦਿਮਾਗ ਕੰਮ ਕਰਦਾ, ਨਹੀਂ ਪਤਾ ਹੁੰਦਾ। ਹੁਣ ਅਸੀਂ ਕਿਹੜਾ ਕੋਈ ਸਾਇੰਸਦਾਨ ਆ, ਸਾਨੂੰ ਕੀ ਪਤਾ ਉਹਦੇ ਵਿੱਚ ਕੀ ਕੀ ਆ। ਤੇ ਉਹ ਕਿਸੇ ਟਾਈਮ ਗਲਤੀ ਮਗਾਲਤਾ ਲੱਗ ਜਾਂਦਾ ਤੇ ਏਡਾ ਤਪਿਆ ਨਾ ਕਰੋ। ਬੰਦੇ ਬਹੁਤ ਤੱਤੇ ਹੋਏ ਮੇਰੇ ਤੇ। ਅੱਛਾ ਹਾਂਜੀ। ਤੇ ਉਹ ਚਾਚਾ ਹੁਣ ਤੂੰ ਦੱਸ ਦੇ। ਚਲੋ ਨਹੀਂ ਤਪਣਾ ਕੋਈ ਨਹੀਂ, ਤਪਣ ਵਾਲੀ ਤੇ ਇਹਦੇ 'ਚ ਗੱਲ ਕੋਈ ਨਹੀਂ। ਬਹਰਾਲ ਇੱਕ ਸੀ ਵੀ ਸਾਡੇ ਕੋਲ ਧੁੱਪ ਵੀ ਬੜੀ ਲੱਗੀ ਸੀ, ਗਰਮੀ ਵੀ ਬੜੀ ਸੀ, ਤੇ ਇੱਕ ਸਾਡੇ ਕੋਲ ਇੱਥੇ ਉਹ ਮਸ਼ੀਨ ਵੀ ਹੈ ਨਹੀਂ ਸੀ। ਹਾਂ ਤੇ ਅਸੀਂ ਕਿਹਾ ਵੀ ਹੁਣ ਉਹ ਘਰ ਜਾਂਦਿਆਂ ਨੂੰ ਮੈਂ ਤਾਂ ਕਹਿੰਦਾ ਤੇ ਰਿਹਾ ਵੀ ਇਹ ਯਾਰ ਇਦਾਂ ਕਰ ਲਈਏ ਪਰ ਚਲੋ ਚੰਗਾ ਹੋ ਗਿਆ ਵੀ ਟਾਈਮ ਤੇ ਉੱਥੇ ਨਾ ਮਹਿਮਾਨ ਆਏ ਸੀਗੇ, ਉਹ ਭੁਗਤ ਗਏ ਟਾਈਮ ਨਾਲ। ਤੇ ਕੋਈ ਨਹੀਂ ਆਇੰਦਾ ਇਨਸ਼ਾਅੱਲਾ ਜੀ ਅਸੀਂ ਉਹਦੇ ਬਣਾਵਾਂਗੇ ਤੇ ਤੁਹਾਨੂੰ ਗ੍ਰੈਂਡਰ ਕਰਕੇ ਦਿਖਾ ਕੇ ਸਾਰਾ ਟੋਟਲ ਉਹਦਾ ਬਣਾਵਾਂਗੇ। ਚਾਚਾ ਅਸੀਂ ਤਾਂ ਦੱਸਦੇ ਆ ਵੀ ਜਿਹੜੀ ਸ਼ੈ ਮਰੱਬੇ 'ਚ ਬਣ ਜਾਂਦੀ। ਹਾਂਜੀ ਮਰੱਬੇ 'ਚ ਮਸ਼ੀਨਾਂ ਨਹੀਂ ਹੁੰਦੀਆਂ ਤਾਂ ਕਿਹਾ ਸੀਗਾ ਵੀ ਬਗੈਰ ਮਸ਼ੀਨ ਤੋਂ। ਅੱਜ ਇੱਕ ਤਾਂ ਜੀ ਧੁੱਪ ਲੱਗੀ ਸੀਗੀ, ਗਰਮੀ ਵੀ ਸੀ ਤੇ ਦਿਨ ਵੀ ਤੁਹਾਨੂੰ ਪਤਾ ਵੀ ਵੱਡੇ ਆ, ਤੇ ਭੁੱਖ ਵੀ ਲੱਗ ਗਈ ਦਿਨੇ। ਤੇ ਭੁੱਖੇ ਬੈਠੇ ਸੀਗੇ ਤੇ ਹੁਣ ਸੋਚਿਆ ਵੀ ਹੁਣ ਕਰੀਏ ਕੀ। ਹਾਂਜੀ ਵੀ ਭੁੱਖ ਵੀ ਲੱਗੀ ਆ ਤੇ ਚਲੋ ਨਾਲੇ ਇਹ ਆ ਵੀ ਟਾਈਮ ਪਾਸ ਹੋ ਜਾਊਗਾ, ਨਾਲੇ ਆਪਣਾ ਕੋਈ ਭੁੱਖ ਦਾ ਵੀ ਹੱਲ ਕਰੀਏ। ਉੱਤੋਂ ਰੱਬੀ ਸ਼ੌਕਤ ਆ ਗਿਆ ਜੀ। ਬਾਬਾ ਸ਼ੌਕੀ ਕਹਿਣ ਲੱਗਾ ਫਿਰ ਯਾਰ ਜੇ ਭੁੱਖ ਤਾਂ ਲੱਗੀ ਆ ਫਿਰ ਹਲਵਾ ਪਕਾ ਲਓ। ਫਿਰ ਹੁਣ ਅਸੀਂ ਅੱਜ ਨਾ ਜੀ ਹਲਵਾ ਪਕਾਣਾ, ਤੇ ਹਲਵਾ ਪਕਾਣਾ ਸੀ ਇਸ ਤਰੀਕੇ ਨਾਲ ਜਿੰਦੇ ਨਾਲ ਰੋਟੀ ਖਾਈ ਜਾਵੇ। ਅਸੀਂ ਅੱਜ ਰੋਟੀ ਵੀ ਹਲਵੇ ਨਾਲ ਖਾਣੀ ਆ, ਬੋਤਲ ਦੇ ਦੇ। ਸਾਲਣ ਨਹੀਂ ਪਕਣਾ, ਗਰਮੀ ਬੜੀ ਆ, ਧੁੱਪ ਆ ਯਾਰ। ਤੇ ਧੁੱਪ ਦੇ ਚੱਲਿਆਂ ਨੇ ਫਿਰ ਭਾਈ ਅਸੀਂ ਤਾਂ ਰੈਸਪੀ ਇਦਾਂ ਦੀ ਬਣਾ ਲਈ ਵੀ ਭੁੱਖ ਦਾ ਵੀ ਸਰ ਜੇ ਤੇ ਕੰਮ ਵੀ ਹੋ ਜੇ। ਹੁਣ ਅਸੀਂ ਹਲਵੇ ਵਾਸਤੇ ਸਮਾਨ ਮੰਗਾਇਆ ਜੀ, ਤੇ ਹਲਵਾ ਪਕਾ ਕੇ ਫਿਰ ਮੰਗਾਵਾਂਗੇ ਜੀ ਰੋਟੀ। ਹਾਂਜੀ ਤੇ ਹਾਂਜੀ ਹਲਵੇ ਨਾਲ ਨਾ ਜੀ ਰੋਟੀ ਖਾਵਾਂਗੇ ਦੁਪਹਿਰੇ। ਇਹ ਦੇਖੋ ਜੀ, ਇਹ ਅਸੀਂ ਹੁਣ ਲਿਆਂਦੀ ਜੀ ਸੌਗੀ, ਇਹ ਸਾਫ਼ ਕਰਕੇ ਨਾ ਜੀ ਇਹ ਪਾਣੀ 'ਚ ਅਸੀਂ ਭੇਂ ਕੇ ਰੱਖੀ ਆ, ਇਹਨੂੰ ਧੋ ਕੇ ਸਾਫ਼ ਕਰਕੇ ਇਹ ਰੱਖੀ ਆ ਜੀ ਸੌਗੀ। ਇਹ ਮੰਗਾਏ ਜੀ ਅਸੀਂ ਬਦਾਮ, ਤੇ ਇਹ ਮੰਗਾਈ ਆ ਜੀ ਅਸੀਂ ਗਰੀ ਹੁਣ ਮੈਂ ਕੱਟਣ ਲੱਗਿਆ ਜੀ। ਇਹ ਚੀਨੀ ਆ ਜੀ, ਤੇ ਇਹ ਹੈਗੀ ਜੀ ਸੂਜੀ। ਤੇ ਇਹ ਮੈਂ ਹੁਣ ਇੱਕ ਵਾਰੀ ਗਰੀ ਕੱਟ ਲਵਾਂ ਜੀ, ਗਰੀ ਕੱਟ ਕੇ ਭੇਂ ਲਵਾਂ ਮਾੜੀ ਜੀ, ਤੇ ਭੇਂ ਕੇ ਨਾ ਜੀ ਤੇ ਫਿਰ ਤੁਹਾਨੂੰ ਅਸੀਂ ਅਗਲਾ ਕੰਮ ਦਿਖਾਉਂਦੇ ਆ ਇਨਸ਼ਾਅੱਲਾ। ਫਿਰ ਅੱਗ ਬਾਲਾਂਗੇ ਜੀ, ਅੱਗ ਬਾਲ ਕੇ ਸੂਜੀ ਵੀ ਭੁੰਦੀ ਦਿਖਾਵਾਂਗੇ ਤੁਹਾਨੂੰ। ਨਹੀਂ ਤੇ ਉਹ ਆਖੇ ਹੱਥ ਰੁਮਾਲ ਵਿੱਚ ਮਸਰਾਂ ਦੀ ਦਾਲ। ਹਾਂਜੀ ਆ ਜਿਹੜਾ ਚਮਕੀਲਾ ਰੁਮਾਲ ਆ ਪਟਾਰੀ ਆ, ਪਟਾਰੀ ਇਹ ਨਹੀਂ ਦਿਖਾਣੀ, ਇਹਨੂੰ ਕੋਈ ਬੰਦਾ ਜੁੜੇ ਰਿਓ ਸਾਡਾ। ਹਾਂ ਇਹ ਨਹੀਂ ਦਿਖਾਣੀ। ਇਹ ਉਡਵਾ ਸੱਪ। ਗੱਲ ਸੁਣ ਲਓ ਮੇਰੀ, ਸਾਡੇ ਨਾਲ ਜੁੜੇ ਰਿਓ। ਆਖਰ ਦੇ ਉੱਤੇ ਆ ਜਿਹੜੀ ਚੀਜ਼ ਹੈ ਨਾ, ਇਹ ਤੁਹਾਨੂੰ ਦਿਖਾਣੀ ਆ ਵੀ ਇਹਦੇ ਵਿੱਚ ਕੀ ਆ। ਇਹ ਤੈਨੂੰ ਵੀ ਨਹੀਂ ਪਤਾ। ਅੱਛਾ ਕਰੋ ਤੁਸੀਂ ਕਰੋ। ਅੱਛਾ ਮੈਂ ਇਹ ਗੱਲ ਕਰਦਾ ਵੀ ਅਸਲ 'ਚ ਨਾ
ਹਾਂ ਚਾਚਾ ਸ਼ੌਕੀ ਆ ਨਾ ਜਿਹੜਾ, ਹਾਂ ਆਪਾਂ ਪਕਾ ਲੈਂਦੇ ਆ ਕੋਈ ਹਰ ਰੋਜ਼ ਕੋਈ ਨਾ ਇਹੋ ਜਿਹੀ ਸ਼ੈ ਵੀ ਉਹਦੇ ਕੋਲ ਫਿਰ ਉਹ ਨਹੀਂ ਖਾਈ ਜਾਂਦੀ ਹੈਗੀ ਹੈ, ਵੀ ਦੰਦ ਨਹੀਂ ਹੈਗੇ ਮੂੰਹ ਦੇ ਵਿੱਚ, ਤੇ ਅੱਜ ਉਹਨੇ ਅੱਪੜ ਕੇ ਗੱਲ ਕੀਤੀ ਵੀ ਹਲਵਾ ਪੱਕੇ। ਹਾਂਜੀ ਪਰ ਗੱਲ ਇਹ ਆ ਵੀ ਇਹ ਗੱਲ ਮੇਰੇ ਜੀ ਨੂੰ ਬੜੀ ਲੱਗੀ। ਉਹ ਕਿਵੇਂ? ਤੁਸੀਂ ਜਿਹੜੀ ਮਰਜ਼ੀ ਸਬਜ਼ੀ ਪਕਾਓ, ਤੁਸੀਂ ਗੋਸ਼ਤ ਪਕਾ ਲਓ, ਤੁਸੀਂ ਦਾਲਾਂ ਪਕਾ ਲਓ, ਜੋ ਮਰਜ਼ੀ ਹੈ, ਲੇਕਿਨ ਉਹ ਸ਼ੈਵਾਂ ਸਾਡੀ ਸਕਾਫਤ ਨਾਲ, ਸਾਡੀ ਰੈਤਲ ਬੈਤਲ ਨਾਲ ਨਹੀਂ ਜੁੜੀਆਂ ਹੋਈਆਂ ਹੈਗੀਆਂ। ਇਹ ਜਿਹੜਾ ਹਲਵਾ ਨਾ, ਕੀ ਕਹਿੰਦੇ ਹੁੰਦੇ ਸੀ ਜੀ ਇਹਨੂੰ, ਕੀ ਕਹਿੰਦੇ ਸੀ ਹਲਵੇ ਨੂੰ? ਇਹਨੂੰ ਹਲਵੇ ਨੂੰ ਅੱਛੀ ਚੀਜ਼, ਚੰਗੀ ਚੰਗੀ ਨਹੀਂ ਚੀਜ਼ ਤਾਂ ਹੈਗੀ ਜੀ, ਆ। ਹਲਵੇ ਨੂੰ ਕਹਿੰਦੇ ਹੁੰਦੇ ਸੀ ਕੜਾਹ। ਹਾਂ ਠੀਕ ਹੈ, ਹਲਵੇ ਨੂੰ ਕਹਿੰਦੇ ਸੀ ਕੜਾਹ। ਉਹਨੂੰ ਕੀ ਪਤਾ ਜਿਹਨੂੰ ਤੂੰ ਪੁੱਛ ਰਿਹਾ ਹਾਂ, ਉਹਨੂੰ ਭੁੱਲ ਗਿਆ ਨਾ, ਭੁੱਲ ਗਿਆ। ਇਹਨੂੰ ਕਹਿੰਦੇ ਹੁੰਦੇ ਸੀ ਜੀ ਕੜਾਹ। ਕੜਾਹ ਜਿਹੜਾ ਸਾਡੇ ਸ਼ਾਦੀ ਵਿਆਹਾਂ ਦਾ ਸਭ ਤੋਂ ਵੱਡੀ ਆਈਟਮ, ਹੋਰ ਕੋਈ ਚੀਜ਼ ਨਹੀਂ ਲੱਭਦੀ ਹੁੰਦੀ। ਇਹ ਸਾਡੇ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਉਹ ਆ, ਇਸ ਵਾਸਤੇ ਸਾਡੀ ਸਕਾਫਤ ਦਾ ਵੀ ਹਿੱਸਾ ਜੀ। ਇਹ ਇਸ ਵਾਸਤੇ ਅੱਜ ਬੜਾ ਇਹ ਕੰਮ ਜਿਹੜਾ ਅਸੀਂ ਵੀ ਖਾਵਾਂਗੇ। ਥ੍ਰੈਸ਼ਰ ਦੀ ਰੋਟੀ ਜਾਂਦੀ ਸੀ, ਉਹਦੇ ਵਿੱਚ ਵੀ ਜਾਂਦਾ ਸੀ ਨਾਲ ਲਾਜ਼ਮੀ ਮੈਂ ਕਹਿੰਦਾ ਵੀ ਕੋਈ ਵੀ ਚੀਜ਼ ਸੀ ਨਾ ਜਿੱਥੇ ਵਿਆਹ ਦਾ ਹਿੱਸਾ ਬਣ ਗਿਆ, ਥ੍ਰੈਸ਼ਰ ਦੀ ਰੋਟੀ ਤਾਂ ਫਿਰ ਵੱਡੀ ਗੱਲ ਆ। ਫਿਰ ਨਾ ਜਿੱਦਾਂ ਗੱਲ ਕੀਤੀ ਹੈ ਵੀ ਜਿਹੜਾ ਇੱਕ ਘਰ ਦੇ ਵਿੱਚ ਬਜ਼ੁਰਗ ਆ, ਜਿਹੜੇ ਮੁਕੱਦਰਾਂ ਵਾਲੇ, ਜਿਹੜੇ ਨਸੀਬਾਂ ਵਾਲੇ, ਜਿਹੜੇ ਬਖਤਾਂ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਨਾ ਇਹ ਚਿੱਟੇ ਸਿਰ ਵਾਲੇ, ਚਿੱਟੀ ਦਾੜੀ ਵਾਲੇ ਬਜ਼ੁਰਗ ਹੈਗੇ ਆ ਨਾ, ਜਿਨ੍ਹਾਂ ਦੇ ਮੂੰਹ 'ਚ ਹੁਣ ਦੰਦ ਹੈ ਨਹੀਂ, ਉਹਨਾਂ ਦਾ ਖਿਆਲ ਕਰਿਆ ਕਰੋ। ਜਿਹੜੀ ਸ਼ੈ ਉਹਨਾਂ ਨੂੰ ਖਾਣੀ ਸੌਖੀ ਆ ਨਾ, ਉਹ ਪਕਾਇਆ ਕਰੋ, ਜਿਹੜੀ ਖਾਣੀ ਸੌਖੀ ਹੋਵੇ। ਹੁਣ ਬਾਜੇ ਟਾਈਮ ਇਹੋ ਜਿਹੀ ਸ਼ੈ ਹੁਣ ਅਸੀਂ ਪਕਾ ਕੇ ਬਜ਼ੁਰਗਾਂ ਅੱਗੇ ਰੱਖ ਦਿੰਦੇ ਹਾਂ। ਮੈਂ ਬਾਬੇ ਸ਼ੌਂਕੀ ਦੀ ਨਹੀਂ, ਮੈਂ ਸਾਰਿਆਂ ਦੀ ਗੱਲ ਕਰਦਾ ਵੀ ਯਾਰ ਇਹ ਵੀ ਕਿਤੇ ਕਿਤੇ ਹੋਣਾ ਚਾਹੀਦਾ, ਬਜ਼ੁਰਗਾਂ ਦੀ ਫਰਮਾਇਸ਼ ਵੀ ਪੂਰੀ ਹੋਣੀ ਚਾਹੀਦੀ। ਬਾਬਾ ਸ਼ੌਂਕੀ ਅੱਗੇ ਲੜਦਾ ਸੀ, ਕਹਿੰਦਾ ਵਿੱਚ ਜਿਹੜੀ ਤੁਸੀਂ ਆ ਬਦਾਮ ਤੇ ਗਿਰੀ ਪਾ ਰਹੇ ਵੀ ਮੇਰੇ ਵੱਲੋਂ ਤਾਂ ਤੁਸੀਂ ਕਹਿੰਦਾ ਇਹ ਨਹੀਂ ਪਾ ਰਹੇ, ਵੀ ਜਦੋਂ ਮੇਰੇ ਕੋਲ ਖਾਈ ਨਹੀਂ ਹੋਣੀ ਨਾ ਜੀ। ਬਾਬੇ ਸ਼ੌਕੀ ਨੂੰ ਇੱਕ ਹੋਰ ਹੁਣ ਇਹ ਜਿਵੇਂ ਦਾ ਹਲਵਾ, ਇਵੇਂ ਦੀ ਨਰਮ ਚੀਜ਼ ਖਾਣ ਨੂੰ ਦੇ ਦਈਏ, ਫਿਰ ਰਾਜੀ ਹੁੰਦਾ। ਅੰਬ ਇਹ ਅੰਬ ਵੀ ਲਿਆ ਕੇ ਰੱਖੇ ਅਸੀਂ। ਓਹੋ ਇਹ ਦੇਖਦਾ ਲੈ, ਵਾਹ ਬਾਈ, ਠੰਡੇ ਠੰਡੇ ਜੀ। ਮੈਂ ਕਹਿੰਦਾ ਵੀ ਇਹ ਦੇਖ ਚੱਸਾਂ ਵਾਲੇ ਲਾਓ ਜੀ। ਵਾਹ ਬਾਈ, ਲੈ ਲੈ ਖਾਣ ਤੋਂ ਪਹਿਲਾਂ ਸਾਨੂੰ ਦੱਸ ਦਿਓ ਇੱਕ ਵਾਰੀ, ਫਿਰ ਇਹਦੇ ਅੰਬ ਦੇ ਤਾਂ ਬੱਖੀ ਪੈਣਾ ਨਾ, ਸਾਨੂੰ ਦੱਸ ਦਿਓ ਜੀ। ਨਹੀਂ ਹਲਵੇ ਦਾ ਦੱਸ ਦਿਓ ਜੀ, ਤੁਸੀਂ ਫਰਮਾਇਸ਼ ਕੀਤੀ ਹੈ। ਹਾਂਜੀ ਕੀਤੀ ਹੈ ਫਿਰ ਜੀ ਹਲਵੇ ਦੀ ਫਰਮਾਇਸ਼। ਹਲਵਾ ਨਰਮ ਚੀਜ਼ ਹੈ ਜੀ, ਖਾਇਆ ਜਾਊਗਾ, ਖਾਇਆ ਜਾਊਗਾ, ਖਾ ਲਾਂਗੇ ਜੀ। ਬਾਕੀ ਜਿਹੜਾ ਅੰਬ ਹੈ ਨਾ ਜੀ, ਅੰਬ ਤਾਂ ਫਿਰ ਇੱਕ ਬਹੁਤ ਫਰਦਾਰ ਫਰੂਟ ਹੈ ਨਾ, ਇਹ ਤਾਂ ਬਹੁਤ ਸਾਡੀ ਮਿਹਰਬਾਨੀ ਹੈ ਨਾ, ਇਹ ਤਾਂ ਬੜੇ ਪਿਆਰ ਨਾਲ ਤੁਸੀਂ ਦੇ ਰਹੇ ਬਾਦਸ਼ਾਹ ਫਰੂਟ ਅੰਬ। ਹਾਂਜੀ, ਸਾਰੇ ਫਰੂਟਾਂ ਤੋਂ ਬਾਦਸ਼ਾਹ ਅੰਬ। ਹਾਂਜੀ, ਇਹ ਜੀ ਬਹੁਤ ਅੱਛੀ ਆ, ਇਹ ਬਹੁਤ ਚੰਗਾ ਹੈ, ਬਹੁਤ ਸੋਹਣਾ ਹੈ। ਬਾਕੀ ਇੱਕ ਗੱਲ ਹੈ ਵੀ ਚੜਿਆ ਹੋਇਆ ਥੋੜਾ ਜਿਹਾ, ਉਹ ਥੋੜਾ ਜਿਹਾ ਥੋੜਾ ਜਿਹਾ ਚੜਿਆ ਨੂੰ ਚੱਸ ਵੀ ਕਰਾਊਗਾ। ਹਾਂਜੀ, ਚੱਫ ਤਾਂ ਜੀ ਚੱਫ ਹੀ ਚੱਫ ਹੈ ਇਹਦੇ 'ਚ, ਬਾਕੀ ਚੜਿਆ ਹੋਇਆ ਥੋੜਾ ਕੋਈ ਥੋੜਾ ਜਿਹਾ ਘੱਟ ਚੜਿਆ, ਕੋਈ ਲੱਥਾ ਹੋਇਆ ਦਿਖਾ ਦਿਓ। ਹਾਂਜੀ, ਫਕਰਾਨ ਥੋੜਾ ਜਿਹਾ ਹੋ ਗਿਆ, ਉਹਦੇ ਨਾਲੋਂ ਥੋੜਾ ਜਿਹਾ ਘੱਟ ਚੜਿਆ ਆ। ਘੱਟ ਕੋਈ ਨਹੀਂ ਚੜਿਆ ਹੋਇਆ, ਇੱਕੋ ਜਿਹੀ ਹੈ, ਫਕਰਾਨ ਨਹੀਂ ਹੈਗੀ। ਨਹੀਂ ਜੀ, ਹਾਂਜੀ ਨਹੀਂ ਜੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਫਿਰ ਸਾਰੇ ਅਸੀਂ ਜੰਮੇ ਪਲੇ ਕਿੱਥੇ ਆ ਜੀ, ਅੱਛਾ ਜੀ, ਅਸੀਂ ਅੰਬ ਬਣਾਉਂਦੇ ਰਹੇ, ਪਕਾਉਂਦੇ ਰਹੇ ਆ ਜੀ। ਆਹ ਦੇਖ ਖਾਲਦ ਸਾਹਿਬ ਇੱਕੋ ਹੀ ਪੇਟੀ ਆ ਇਹ। ਅੱਛਾ, ਹਾਂਜੀ, ਇੱਕੋ ਹੀ ਫਾਗਾ, ਇੱਕੋ ਹੀ ਬੂਟੇ ਦੇ ਆ। ਇਹ ਚੜਿਆ ਹੋਇਆ ਪਿੱਛੋਂ ਮਾਲੀ ਦੀ ਕਮਜ਼ੋਰੀ ਨਾਲ ਇਹ ਚੜਿਆ, ਤੁਹਾਡੀ ਕਮਜ਼ੋਰੀ ਨਾਲ ਨਹੀਂ ਚੜਿਆ, ਤੁਹਾਡਾ ਗੁਨਾਹ ਨਹੀਂ ਹੈਗਾ। ਅੱਛਾ ਜੀ, ਉਹਨੇ ਦਿਹਾੜੀ ਅੱਗੇ ਕੱਢਣਾ ਸੀ, ਉਹਨੇ ਪਿੱਛੇ ਕੱਢ ਲਿਆ, ਆਪੇ ਚੜ ਗਿਆ। ਜੇ ਕੋਈ ਗਰਮੀ ਦੀ ਮੌਸਮ ਉਹ ਇਦਾਂ ਹੁੰਦਾ ਨਾ, ਕਈ ਪੇਟੀਆਂ ਥੱਲੇ ਪਈਆਂ ਹੁੰਦੀਆਂ। ਪਰ ਹਾਂਜੀ, ਹੁਣ ਧੱਕੇ ਨਾਲ ਪੱਕਦਾ, ਇਹਨਾਂ ਦਿਨਾਂ ਧੱਕੇ ਨਾਲ ਪੱਕਦਾ। ਹਾਂਜੀ, ਅੱਗੇ ਪਕਾਉਣਾ ਪੈਂਦਾ ਸੀ, ਮਸਾਲੇ ਜ਼ਿਆਦਾ ਲਾਉਣੇ ਪਏ, ਹੁਣ ਧੱਕੇ ਨਾਲ ਪੱਕਦਾ। ਧੱਕੇ ਨਾ ਪਾਓ, ਹਾਂਜੀ, ਉਹ ਖਾਣ ਤਾਂ ਦਿਓ ਜੀ। ਖਾਓ ਜੀ ਖਾਓ। ਇੱਕ ਖਾਊਂਗਾ ਕਿ ਸਾਰੇ ਖਾ ਲੂੰਗਾ ਮੈਂ। ਆ ਲਓ ਤੁਸੀਂ ਵੀ ਖਾਓ। ਅੱਛਾ ਜੀ, ਖਾਣਾ। ਅੱਛਾ ਜੀ, ਅਸੀਂ ਉਸਮਾਨ ਸਾਹਿਬ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ ਜੀ ਵੀ ਇਸ ਟਾਈਮ ਸਾਡੇ ਨਾਲ ਆ ਜੀ। ਹਵਾ ਵੀ ਅੱਲਾ ਕਰੇ, ਅੱਗੇ ਤਾਂ ਤੱਤੀ ਚੱਲ ਰਹੀ ਸੀ, ਹੁਣ ਠੰਡੀ ਚੱਲ ਰਹੀ। ਇੱਥੇ ਗਾਵਾਂ ਵਾਲੇ ਵੀ ਫਿਰ ਰਹੇ ਆ ਜੀ, ਗਾਵਾਂ ਵਾਲਿਆਂ ਨੇ ਵੀ ਤੁਹਾਡੀ ਗੱਲ ਕਰਾਵਾਂਗੇ ਤੇ ਅਸੀਂ ਗਾਵਾਂ ਵਾਲਿਆਂ ਨੂੰ ਹਲਵਾ ਵੀ ਖਵਾਵਾਂਗੇ। ਆ ਮੰਜੇ ਤੇ ਖਲੋ ਕੇ ਇਹਨਾਂ ਨੂੰ ਹਾਂਕ ਤਾਂ ਮਾਰੀ। ਹੈਲੋ ਉਸਤਾਦ ਓਏ, ਮਰੱਬੇ ਵਾਲੀ ਆਵਾਜ਼ ਮਾਰ। ਆਉਂਦੇ ਪੈ। ਹੈਲੋ ਆ ਮਰਦਾ ਨਹੀਂ ਹੈਗੀ, ਆ ਜਿਹੜੀ ਉਹਨੇ ਮਾਰੀ ਉਹ ਆ। ਗਾਈਆਂ ਵਾਲਾ ਮੁੰਡਾ ਆ ਰਿਹਾ ਜੀ, ਹਾਂਕ ਮਾਰੀ ਆ, ਤੁਹਾਡੀ ਗੱਲਬਾਤ ਕਰਾਣੇ ਆ ਵੀ ਦੁਪਹਿਰ ਦੇ ਵਿੱਚ ਗਾਈਆਂ ਚਰਾ ਰਿਹਾ
ਤੇ ਚਾਚਾ ਬੂਟਾ ਬਿਸਮਿਲ੍ਲਾ ਲੱਗਿਆ ਗਿਆ। ਚਾਚਾ ਬੂਟਾ ਦੱਸ ਦੇ। ਆ ਬਸ ਜੀ ਆਹ ਮਸਾਲਾ ਸਮਝ ਲਓ ਵੀ ਤਿਆਰ ਹੋ ਗਿਆ ਜੀ ਇਹਦਾ ਹਾਂਜੀ। ਹਲਵੇ ਦਾ। ਹਾਂਜੀ ਤੇ ਹੁਣ ਅੱਗ ਲੱਗੇ ਆ ਜੀ ਬਾਲਣ। ਚਾਚਾ ਅੱਗ ਮੈਂ ਬਾਲਦਾ, ਤੁਸੀਂ ਅੰਬ ਖਾਓ। ਅੱਛਾ ਲੈ ਆ ਜਾ ਫਿਰ। ਤੇ ਉਹ ਤੀਲਾਂ ਵਾਲੀ ਹੈ, ਹੈਗੀ ਆ ਦਿਓ ਜੀ। ਇਹ ਆ ਲੈ ਤਿੱਲਾਂ ਵਾਲੀ ਲੈ ਲੈ। ਚੱਲ ਮੈਂ ਉਨੀ ਦੇਰ ਨਾ ਇਹ ਕੰਮ ਆਪਣਾ ਲਗਾ। ਫਿਰ ਆਹ ਕੰਮ ਕਰ ਲਵਾਂ ਮੈਂ ਸਿੱਧਾ। ਤੁਸੀਂ ਵੀ ਉਸਮਾਨ ਸਾਹਿਬ ਅੰਬ ਖਾ ਲਓ। ਜਿਨ੍ਹਾਂ ਇਹਦਾ ਛੇਲ ਵੀ ਪੈਟਰੋਲ ਹੀ ਆ। ਹਾਂਜੀ ਛੇਲ ਬੜੀ ਸੁੱਕੀ ਛੇਲ ਆ। ਅੱਗ ਮੈਂ ਹੋਰਾਂ ਲਾ ਬੈਠਾ। ਨਹੀਂ ਹੋ ਜੂਗੀ ਕੋਈ ਗੱਲ ਨਹੀਂ। ਅਗਲੀ ਲਾ ਲਾ। ਲੱਕੜਾਂ ਸੁੱਕੀਆਂ ਹੁਣੇ ਅੱਗ ਬਲ ਜਾਣੀ। ਬਲ ਗਈ ਅੱਗ। ਬਲ ਜਾਣੀ ਇਨਸ਼ਾਅੱਲਾ। ਅੱਗ ਬਲ ਜਾਣੀ। ਲਓ ਜੀ ਲੈ ਉਹ ਗੱਲ ਸਮਾਨ ਵਾਲੀ ਆ, ਪੈਟਰੋਲ ਹੀ ਹੈ ਜੀ ਇਹ। ਹਾਂ ਹਾਂ ਪੈਟਰੋਲ ਜੀ ਤਾਂ ਅੱਜ ਕੱਲ ਇਹੋ ਜਿਹਾ ਜੇਠ ਹਾੜ ਦੇ ਵਿੱਚ ਤਾਂ ਸਮਝੋ ਵੀ ਹਰ ਸ਼ੈ ਪੈਟਰੋਲ ਬਣੀ ਪਈ ਆ ਜੀ। ਅੱਜ ਇਹਦੇ ਪਹਿਲਾਂ ਸਭ ਤੋਂ ਕੀ ਕਰਨਾ? ਹੁਣ ਇਹਦੇ ਮੈਂ ਪਹਿਲਾਂ ਸੂਜੀ ਮਿਣਨੀ ਆ ਵੀ ਕਿੰਨੀ ਆ, ਤੇ ਉਹਦੇ ਹਿਸਾਬ ਨਾਲ ਫਿਰ ਪਾਣੀ ਮਿਣ ਕੇ ਤੇ ਚਾਸ ਪਕਾ ਲੈਣੀ ਆ ਪਹਿਲੇ। ਵਾਲੇਕੁਮ ਚਾਸ ਪਕਾ ਕੇ ਸਾਈਡ ਤੇ ਰੱਖ ਲੈਣੀ ਆ, ਫਿਰ ਸੂਜੀ ਭੁੰਨਦੀ ਜੋ ਫਿਰ ਵਿੱਚ ਨਹੀਂ ਪਾ ਲਾ। ਸੂਜੀ ਸੁੱਕੀ ਭੁੰਨਣੀ। ਨਹੀਂ ਘਿਓ ਚ ਭੁੰਨਾਂਗੇ, ਸੁੱਕੀ ਕਿਦੋਂ ਭੁੰਨਾਂਗੇ? ਘਿਓ ਮੇਰੇ ਹਿਸਾਬ ਪਾਵਾਂਗੇ। ਦੇ ਵਿੱਚ ਤਾਂ ਨਾ ਹੂੰ ਸੂਜੀ ਜਿਹੜੀ ਆ ਹਾਂ ਉਹ ਸੁੱਕੀ ਭੁੰਨਣੀ ਚਾਹੀਦੀ ਆ। ਉਹ ਸੁੱਕੀ ਥੱਲੇ ਲੱਗ ਜਾਂਦੀ ਆ, ਘਿਓ ਤਾਂ ਲਾਜ਼ਮੀ ਪਾਣਾ ਪੈਂਦਾ ਹਲਵੇ ਚ ਯਾਰ। ਹਲਵਾ ਘਿਓ ਹਲਵੇ ਤੋਂ ਬਗੈਰ ਮੇਰੀ ਨਹੀਂ ਗੱਲ ਬਣਦਾ। ਸੁਣ ਲਓ। ਹਾਂ। ਪਹਿਲਾਂ ਦੋ ਰਗੜੇ ਸੁੱਕੀ ਦੇ ਮਾਰ ਆ ਲਾ ਲਾਂਗੇ ਮਾੜਾ ਮੋਟਾ ਰਗੜਾ। ਨਹੀਂ ਮਾੜਾ ਮੋਟਾ ਨਹੀਂ, ਨਹੀਂ ਇਹਨੂੰ ਪਹਿਲਾਂ ਇਹਦਾ ਰੰਗ ਜਿਹੜਾ ਨਾ ਹਾਂ ਹਾਂ ਅੱਗੇ ਇਹ ਤਾਂ ਪੂਰਾ ਉਹ ਬਣਨਾ ਆ। ਪੂਰਾ ਯਾਰ ਘਿਓ ਚ ਹੋ ਜੂ। ਤੂੰ ਆ ਦੇਖੀ ਜਾ ਦੇਖੀ ਚਲੋ ਜਾ। ਬਾਹਰ ਅਸੀਂ ਰੈਸਪੀ ਦੇ ਵਿੱਚ ਭਾਈ ਜੀ ਸਰੋਏ ਸਾਹਿਬ ਪੰਗਾ ਕੋਈ ਨਹੀਂ ਲੈਂਦੇ। ਉਹ ਮਿੱਠਾ ਤਾਂ ਪੱਕ ਜਾਣਾ, ਪਰ ਜਿਹੜੀ ਹੈ ਨਾ ਯਾਰ ਇੰਜ ਆ ਨਾ ਵੀ ਹਲਵਾ ਵੀ ਨਾ ਕੋੜਾ ਕਰ ਬੈਠੀਏ। ਇਹਨੂੰ ਲਾਲ ਕੀ ਹਾਂ ਫਿਰ ਇਹੋ ਹੀ ਆ ਵੀ ਸੁੱਕੀ ਸੂਜੀ ਭੁੰਨ ਕੇ ਕੌੜੀ ਕਰ ਲਾਂਗੇ। ਸ਼ਾਇਦ ਕੋਈ ਨਹੀਂ ਤੇ ਹਾਂ ਕੋੜਾ ਕਰ ਬੈਠੀਏ। ਮੈਂ ਫੈਸਲਾ ਕਰ ਇਹਨੂੰ ਲਾਲ ਕੀ ਦੇਣੀ ਆ ਆਪਾਂ ਚਾਚਾ ਬੂਟਾ ਜਿੱਦਾਂ ਕਰੇ ਉਦਾਂ ਕਰਨ ਦੋ। ਕਰਨ ਦੋ ਦੇ ਦੂਗਾ ਲਾਲ ਕੀ। ਅੱਛਾ ਜੀ ਸਾਡੇ ਕੋਲ ਕੱਚਾ ਖਾਲ ਤੇ ਕੂੜਾ ਨਹੀਂ ਹੈ, ਹਾਂਜੀ ਚਾਹੀਦੀ ਹੈ ਲਾਲ ਕੀ ਥੋੜੀ ਜੀ ਉਹਨੂੰ। ਉਹਨੇ ਠੀਕ ਕਿਹਾ, ਬਾਕੀ ਨਹੀਂ ਇਤਨਾ ਨਹੀਂ। ਅੱਛਾ ਗੱਲ ਸੁਣ, ਜਿਹੜੇ ਕਹਿੰਦੇ ਆ ਨਾ ਵੀ ਲਾਲਗੀ ਚਾਹੀਦੀ ਆ, ਹਾਂਜੀ। ਚਾਚਾ ਬੂਟਾ ਤੂੰ ਇੱਥੇ ਛਾਵੇਂ ਆ ਜਾ, ਇਹਨਾਂ ਨੂੰ ਅੱਗ ਅੱਗੇ ਬਾ ਆ ਜਾਓ ਲਾਲ ਕਰ ਕਰੋ ਲਓ। ਲਾਲਗੀ ਚੱਲ ਫਿਰ। ਵੇ ਖਾਲ ਜਦੋਂ ਲਾਲ ਹੋ ਗਿਆ ਫਿਰ ਮੈਨੂੰ ਦੱਸ ਦਿਓ। ਆ ਲਓ ਕਹਿੰਦਾ ਚੱਲ ਵੀ ਖਾਲ ਦੇ। ਆਹ ਖਾਲ ਵੀ ਨਹੀਂ ਜਾਣਾ ਮੁੰਡਾ ਖੁੰਡਾ। ਮੈਂ ਤਾਂ ਦੱਸ ਸਕਦਾ। ਅੱਛਾ ਜਾ ਨਹੀਂ ਸਕਦਾ। ਸਾਡੇ ਕੋਲ ਜੀ ਅਸੀਂ ਹਾਂਕ ਮਾਰੀ ਸੀ ਤੇ ਗਾਈਆਂ ਵਾਲੇ ਸਾਡੇ ਭਰਾ ਆਏ ਜੀ, ਗਾਈਆਂ ਚਾਰ ਰਹੇ ਆ। ਜਿਹੜਾ ਉੱਤੇ ਤੁਸੀਂ ਲੜ ਦੇਖ ਰਹੇ ਆ ਨਾ, ਆ ਦੋਵਾਂ ਮੁੰਡਿਆਂ ਉੱਤੇ, ਤੂੰ ਵੀ ਮੜ ਜਾ ਖੋਲ ਕੇ ਦਿਖਾਈ। ਇਹਨੂੰ ਕੀ ਸਾਦੇ ਆ ਤੁਸੀਂ? ਸਲਾਰਾ ਸਾਦੇ ਆ ਜੀ ਇਹਨੂੰ। ਉਹ ਨਹੀਂ ਗੀਤ ਆਇਆ ਸੀਗਾ, ਕਿਹਦਾ ਗੀਤ ਸੀਗਾ? ਸੋਹਣਾ ਰੱਤਾ ਸਲਾਰਾ ਯਾਰ ਦਾ। ਇਹ ਉਹ ਸਲਾਰੇ ਆ ਜੀ, ਇਹਨੂੰ ਸਲਾਰਾ ਸਾਦੇ। ਇਹਨੂੰ ਇਹ ਨਾ ਸਮਝੋ ਵੀ ਲਾਚਾ ਗਲ ਚ ਪਾਇਆ। ਲਾਚਾ ਹੋਰ ਸ਼ਾ, ਸਲਾਰਾ ਹੋਰ ਸ਼ਾ। ਅੱਛਾ ਭਾਜੀ ਕਿੱਥੋਂ ਦੇ ਆ ਤੁਸੀਂ? ਮੈਂ ਸ਼ਹਿਰ ਸਮੁੰਦਰੀ ਦਾ ਹਾਂ ਜੀ। ਸਮੁੰਦਰੀ ਦੇ ਆ ਜੀ? ਹਾਂਜੀ ਅੱਛਾ ਮਾਸ਼ਾਅੱਲਾ। ਸਮੁੰਦਰੀ ਸ਼ਹਿਰ ਦੇ। ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਗਈਆਂ 4 ਦਿਨ ਹਾਂ ਤਕਰੀਬਨ ਮੈਨੂੰ ਹੋ ਗਏ 15 ਕੁ ਸਾਲ। 15 ਸਾਲ ਹੋ ਗਏ। ਤੁਸੀਂ ਦੇਖੋ ਜੀ, ਉਹਦਾ ਨਾਮ ਵੀ ਪੁੱਛ ਲੈ ਪਹਿਲਾਂ। ਨਾ ਪੁੱਛਦਾ ਜੀ, ਮੈਂ ਦੱਸ ਦਵਾਂ ਵੀ ਜਿੱਦਾਂ ਸਲਾਰਾ ਤੇ ਆ ਸੂਟ ਦੇਖਿਆ ਤੁਸੀਂ ਤੇ ਕਢਾਈ ਹੋਈ ਆ, ਕੁੱਕੜ ਬਣੇ ਆ ਕੀ, ਤੇ ਗਲ 'ਚ ਤਵੀਤੜੀ ਪਾਈ ਆ, ਕੰਨ 'ਚ ਮੁੰਦਰੀ ਪਾਈ ਆ। 29 ਕੀ ਸਾਦੇ ਨੂੰ ਮੁੰਦਰੀ ਤਾਂ ਯਾਰ ਹੱਥ 'ਚ ਪੈਂਦੀ ਹੈ। ਪੈਰ ਹੀ ਪਾਈ ਹੋਈ। 29 ਕਹਿੰਦੇ ਜੀ ਇਹਨੂੰ। ਹਾਂ 29 ਹਾਂ ਹਾਂ 29 ਪਾਈ ਹੈ। ਪੈਰ 'ਚ ਕੀ ਪਾਇਆ? ਕੜੀ। ਅੱਛਾ ਚੰਗਾ ਭਲਾ ਭਾਰ ਚੱਕੀ ਫਿਰਦਾ। ਤੇ ਬਸ ਸ਼ੌਂਕ ਦੀ ਗੱਲ ਆ ਜੀ, ਸ਼ੌਕੀਨ ਮੁੰਡੇ ਆ ਜੀ। ਚਾਚਾ ਬੂਟਾ ਆਪ ਦਾ ਕੰਮ ਮਾਨੋ ਮਾਨੀ ਕਰੀ ਜਾ ਰਿਹਾ ਜੀ। ਤੇ ਸਮੁੰਦਰੀ ਦੇ ਤੁਸੀਂ 15 ਸਾਲ ਹੋ ਗਏ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਮਾਨੀ ਆ ਜੀ। ਮਾਨੀ? ਮਾਨੀ ਗਾਈਆਂ ਵਾਲਾ। ਮਾਨੀ ਗਾਈਆਂ ਵਾਲਾ। ਤੇ ਇਹ ਤੁਸੀਂ ਕਿੰਨੀਆਂ ਗਾਈਆਂ ਤੋਂ ਸ਼ੁਰੂ ਕੀਤਾ ਸੀ ਜੀ? ਇਹ ਸ਼ੁਰੂ ਕੀਤਾ ਜੀ ਤਕਰੀਬਨ 2-3 ਤੋਂ। ਤੇ ਹੁਣ ਕਿੰਨੀਆਂ? ਹੁਣ ਮਾਸ਼ਾਅੱਲਾ ਡੰਗਰ 55। ਮਾਸ਼ਾਅੱਲਾ 2-3 ਗਾਈਆਂ ਤੋਂ ਸ਼ੁਰੂ ਕਰਕੇ ਅੱਜ 55 ਗਾਈਆਂ ਦਾ ਮਾਲਕ ਆ। 15 ਸਾਲ ਇੱਕ ਕੰਮ ਤੇ ਟਿਕਿਆ ਰਿਹਾ, ਸਬਰ ਨਾ ਸ਼ੁਕਰ ਨਾ, ਔਖਾ ਸੌਖਾ ਹੋ ਕੇ ਕੰਮ ਨਹੀਂ ਬਦਲਿਆ। ਅਸੀਂ ਬਹੁਤੇ ਮੇਰੇ ਵਰਗੇ ਕਾਮਯਾਬ ਤਾਂ ਨਹੀਂ ਹੁੰਦੇ ਵੀ ਹਰ ਜੁਮੇ ਕੰਮ ਬਦਲ ਦਿੰਦੇ, ਕਹਿੰਦੇ ਵੀ ਇਹ ਨਹੀਂ ਚੱਲਿਆ ਤੇ ਆਹ ਕਰ ਲਿਆ। ਉਹ ਮੁੰਡਾ ਔਖਾ ਸੌਖਾ 15 ਸਾਲ ਇੱਕੋ ਕੰਮ ਤੇ ਖਲੋਤਾ ਰਿਹਾ। ਅੱਛਾ 15 ਸਾਲ ਤੁਸੀਂ ਚਾਰਦੇ ਰਹੇ ਜੀ ਗਾਵਾਂ? ਹਾਂਜੀ 4 ਪੂਰੇ 15 ਸਾਲ। ਤੇ ਕਿਹੜੇ ਕਿਹੜੇ ਸ਼ਹਿਰਾਂ 'ਚ ਜਾ ਕੇ ਚਾਰਦੇ ਰਹੇ? ਫਿਲਹਾਲ ਤਾਂ ਆਪਣੇ ਨੇੜੇ ਨੇੜੇ ਆਪਣਾ ਰਹਿਮੇ ਸ਼ਾਹ, ਕਜਵਾਣੀ, ਸਾਹੀਵਾਲ ਅੱਛਾ ਤਾਂ ਸਮੁੰਦਰੀ ਬਸ।
ਜਦੋਂ ਕਿਤੇ ਅੱਜ ਕੱਲ੍ਹ ਆਣ ਕੇ ਤੰਗੀ ਹੁੰਦੀ ਫਿਰ ਇਹਨੂੰ ਕੱਢ ਲਿਆ ਇਹਦੀਆਂ ਮੱਕੀਆਂ ਮੁੱਕੀਆਂ ਤੇ 2 ਮਹੀਨੇ 4 ਨਹੀਂ ਫਿਰ ਬਾਰਿਸ਼ਾਂ ਪੈ ਜਾਂਦੀਆਂ ਫਿਰ ਪਿੱਛੇ ਆਪਣੇ ਸਮੁੰਦਰੀ ਚੱਲ ਜੀਦਾ। ਹੁਣ ਜਿੱਦਾਂ ਤੂੰ ਸਮੁੰਦਰੀ ਇੱਥੋਂ ਹੈ 10-12 ਮੀਲ ਆ ਹਾਂਜੀ ਤੇ ਹੁਣ ਰਾਤ ਨੂੰ ਕੀ ਕਰੇਂਗਾ? ਰਾਤ ਨੂੰ ਆਪਾਂ ਇੱਥੇ ਹੀ ਬੰਨਣੀ ਆ ਕਿਤੇ ਰੜੇ ਤੇ ਬਹਿ ਜਾਣਾ? ਜਾਂ ਜਿੱਥੇ ਯਾਨੀ ਕਿ ਰਾਤ ਪੈ ਗਈ ਉੱਥੇ ਹੀ ਬੰਨ ਦੇਣੀ ਆ। ਅੱਛਾ, ਕਿਸੇ ਦੇ ਡੇਰੇ ਡੰਡੇ ਤੇ ਬੰਨੇਗਾ ਜਾਂ ਜਿੱਥੇ ਦਿਲ ਕਰੇ? ਨਹੀਂ ਜਿੱਥੇ ਦਿਲ ਕੀਤਾ ਅੱਛਾ, ਪੱਧਰੇ ਹੁਣ ਪੁਲ ਤੇ ਬੰਨਣੀਆਂ ਨੇ। ਤੇ ਕੋਈ ਖਤਰਾ ਨਹੀਂ? ਕੋਈ ਖਤਰਾ ਨਹੀਂ, ਖਤਰਾ ਕਾਹਦਾ, ਅੱਛਾ, ਕੋਈ ਖਤਰਾ ਨਹੀਂ। ਤੇ ਜੇ ਰਾਤ ਨੂੰ ਮੀਂਹ ਕਣੀ ਆ ਜਾਵੇ? ਤਰਪਾਲ ਰੱਖੀ ਆਪਣੀ, ਅੱਛਾ ਅੱਛਾ ਕੈਂਪ ਆ ਦਸਤੀ ਉੱਤੇ ਕਰ ਲੈਣਾ। ਅੱਛਾ 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 ਹਾਂਜੀ ਤੂੰ ਵਾਹ ਜੀ ਵਾਹ। ਤੇ ਇਹ ਇਸ ਤੋਂ ਅੱਗੇ ਮੁਨਾਫਾ ਕੀ ਹੋ ਸਕਦਾ ਜੀ? ਜਿਹੜੇ ਬੰਦੇ ਨੇ 3 ਗਾਈਆਂ ਤੋਂ 55 ਗਾਈਆਂ ਬਣਾ ਲੀਆਂ ਹਾਂਜੀ ਤੇ ਉਂਝ ਤੁਸੀਂ ਮੜ ਜਾ ਵੀ ਦੱਸ ਦਿਓ ਵੀ ਗਾਈਆਂ 3 ਤੋਂ 55 ਤੇ ਗਏ ਆ ਤਾਂ ਮਾਸ਼ਾਅੱਲਾ ਮੁਨਾਫਾ ਹੈ ਹੀ ਹੈ। ਹਾਂਜੀ। ਇਸ ਤੋਂ ਇਲਾਵਾ ਤੁਸੀਂ ਕੀ ਬਣਾਇਆ? ਇਲਾਵਾ ਇਸ ਤੋਂ ਬਸ ਇਹੀ ਜੀ ਕਿ ਇੱਕ ਆਪਣਾ ਨਾਂ ਬਣਾਇਆ ਵਾਹ, ਮਾਨੀ ਗਾਈਆਂ। ਮਾਨੀ ਗਾਈਆਂ ਵਾਲਾ। ਵਾਹ ਬਾਈ ਵਾਹ। ਨਾਮ ਹੀ ਐਵੇਂ ਨਹੀਂ ਬਣਦਾ, ਹਾਂਜੀ ਨਾਂ ਬਣਾਉਣਾ ਵੀ ਬੜਾ ਔਖਾ, ਕਿਸੇ ਗੱਲ ਤੇ ਖਲੋਣਾ ਪੈਂਦਾ, ਹਾਂਜੀ। ਬੜੇ ਘਾਟੇ ਖਾ ਕੇ। ਹਾਂ, ਕੋਈ ਜ਼ਮੀਨ ਲਈ ਮੁੱਲ 10 ਲਈ ਕਿੱਲਿਆਂ ਦੀ ਵਾਹੀ ਜੀ ਮੇਰੇ ਕੋਲ। ਅੱਛਾ, ਉੱਥੇ ਹਾਂ ਉੱਥੇ ਉਹਦੇ ਚ ਕੀ ਬੀਜਿਆ ਹੈ? ਉੱਥੇ ਤਕਰੀਬਨ 4 ਕਿੱਲੇ ਕਮਾਦ ਆ, ਹਾਂ ਹਾਂ, ਹੁਣ 2 ਕਿੱਲੇ ਝੋਨਾ ਬੀਜਣਾ। ਅੱਛਾ, ਤੇ- ਜ਼ਿਮੀਦਾਰ ਆ ਪੂਰਾ ਮਾਸ਼ਾਅੱਲਾ। ਵਾਹ ਜੀ। ਕੋਈ ਚਰੀ ਆ ਤਕਰੀਬਨ 2.5 ਕਿੱਲੇ। ਅੱਛਾ, ਕੋਈ ਘਰ ਘੁਰ ਬਣਾਇਆ ਆਪ ਦਾ? ਅਲਹਮਦੁਲਿਲਾ ਸ਼ਹਿਰ 'ਚ ਘਰ ਆ ਆਪਣਾ, ਡਬਲ ਸਟੋਰੀ, ਜ਼ਮਜ਼ਮ ਮੈਰਿਜ ਹਾਲ ਦੀ ਬੈਕ ਸਾਈਡ। ਵਾਹ ਵਾਹ, ਇਹ ਵਿਚਾਰ ਨੂੰ ਕਹੇ ਮੈਂ ਕਚਹਿਰੀਆਂ ਵੀ ਜਾਣਾ। ਕਿਆ ਨਹੀਂ, ਉਹ ਤੁਸੀਂ ਉਹ ਸ਼ਹਿਰ ਦੇ ਵਿੱਚ ਘਰ ਮਾਸ਼ਾਅੱਲਾ ਗਾਈਆਂ ਤੋਂ ਬਣਾਇਆ ਜਾਂ ਤੁਹਾਡਾ ਜੱਦੀ ਪੁਸ਼ਤੀ ਸੀ? ਗਾਈਆਂ ਤੋਂ ਯਾਨੀ ਕਿ ਜਦੋਂ ਆਏ ਇੱਥੋਂ ਲਿਆ ਆ ਕੇ। ਹਾਂ, ਅੱਛਾ, ਗਾਈਆਂ ਤੋਂ ਬਣਾਇਆ। ਸ਼ਹਿਰ ਦੇ ਵਿੱਚ 2 ਮੰਜ਼ਲਾ ਘਰ ਬਣਾਇਆ ਮੁੰਡੇ ਨੇ ਮਾਸ਼ਾਅੱਲਾ। ਅਸੀਂ ਤਾਂ ਯਾਰ ਦੇ ਨਾ ਦੇਖਣ ਨੂੰ ਤਾਂ ਬੰਦੇ ਵੀ ਸਿੱਧੇ ਜੇ ਗਾਈਆਂ ਚਰਾ ਰਹੇ, ਪਰ ਦੇਖ ਲਾ ਵੀ ਉਹ ਰੋਜ਼ੀ ਕਮਾਈ ਮਿਹਨਤ ਕੀਤੀ ਤੇ ਅੱਜ ਗੱਲ ਕਿੱਥੇ ਪਹੁੰਚੀ ਹੋਈ। ਸਾਰਿਆਂ ਤੋਂ ਵੱਡੀ ਗੱਲ 3 ਗਾਈਆਂ ਤੋਂ 55 ਗਾਈਆਂ ਤੇ ਆ। ਫਿਰ ਕਹਿੰਦਾ ਵੀ ਮਾਨੀ ਗਾਈਆਂ ਵਾਲਾ ਨਾਂ ਬਣਾਇਆ ਤੇ ਫਿਰ ਸ਼ਹਿਰ ਦੇ ਵਿੱਚ ਘਰ ਬਣਾਇਆ। 10 ਕਿੱਲੇ ਦੀ ਵਾਹੀ ਆ, ਹਾਂਜੀ ਕੰਨਾਂ 'ਚ ਨਤੀਆਂ। ਹਾਂਜੀ ਲੈ ਹੋਰ ਕੀ ਚਾਹੀਦਾ ਜੀ? ਜਿਹੜੀ 15 ਸਾਲ ਦੀ ਤੂੰ 3 ਗਾਈਆਂ ਪਹਿਲਾਂ ਸੀਗੀਆਂ ਤੇਰੇ ਕੋਲ, ਹਾਂਜੀ। ਉਹਨਾਂ ਚੋਂ ਕਿੰਨੇ ਨਗ ਆ ਤੇਰੇ ਕੋਲ? ਉਹਨਾਂ ਦੇ ਵਿੱਚੋਂ ਯਾਨੀ ਕਿ ਅਦਲਾ ਬਦਲੀ ਹੁੰਦੇ ਆਏ ਆ। ਅੱਛਾ, ਉਹ ਕਿੰਨੇ ਨਗ ਉਸ ਨਸਲ ਦੇ? ਉਸ ਨਸਲ ਦੇ ਵਿੱਚ ਹੁਣ ਕੋਈ ਵੀ ਨਹੀਂ ਗਾ, ਉਹ ਖਤਮ ਹੋ ਗਏ? ਉਹ ਖਤਮ ਹੋ ਉਹ ਨਸਲ ਨਹੀਂ ਟੋਰੀ ਹੈਗਾ? ਗਈ। ਨਹੀਂ, ਅੱਛਾ, ਤਬਦੀਲ ਕਰਦੇ ਆਏ ਨਾ, ਚੰਗੀ ਤੋਂ ਚੰਗੀ, ਚੰਗੀ ਤੋਂ ਚੰਗੀ। ਨਹੀਂ ਤੁਸੀਂ ਜੇ ਉਂਝ ਗਿਣੀਏ ਇਸ ਕਾਰੋਬਾਰ ਨੂੰ, ਹਾਂਜੀ। ਇਸ ਕਾਰੋਬਾਰ ਹੁਣ ਸਾਨੂੰ ਅਸੀਂ ਗਾਈਆਂ ਵਾਲੇ ਦੇਖਦੇ ਤਾਂ ਰਹਿੰਦੇ ਆ, ਪਰ ਹਾਂਜੀ। ਬਾਜੇ ਟਾਈਮ ਓਲਾ ਬੜਾ ਹੁੰਦਾ। ਹਾਂਜੀ ਤੁਹਾਡੀ ਆਮਦਨ ਦੁੱਧ ਦਾ, ਤੁਹਾਡੀ ਆਮਦਨ ਬੱਚੇ ਆ, ਤੁਹਾਡੀ ਆਮਦਨ ਵੱਡੀਆਂ ਗਾਵਾਂ, ਬੱਚੇ ਆ, ਬੈੜੀਆਂ, ਕਿਹੜੀ ਸ਼ੈ ਵੇਚ ਕੇ ਤੁਸੀਂ ਪੈਸਾ ਕਮਾਉਂਦੇ? ਬੱਚੇ। ਬੱਚੇ ਹਾਂ ਕਿੰਨੀ ਉਮਰ ਦੇ? ਬੱਚਾ ਤਕਰੀਬਨ ਜੇ ਦੁੱਧ ਛੱਡਿਆ ਹੋਵੇ ਨਾ ਜੀ, ਤਕਰੀਬਨ ਸਾਲ ਦਾ, ਸਵਾ ਸਾਲ ਦਾ, 2 ਲੱਖ ਦਾ ਹੋ ਜਾਂਦਾ, 1.5 ਦਾ, ਪੌਣੇ 2 ਦਾ, 2 ਦਾ। ਵਿਕ ਜਾਂਦਾ ਇੱਥੇ? ਸਕੂਨ ਨਾਲ ਵਿਕ ਜਾਂਦਾ। ਜੇ ਦੁੱਧ ਪੀਤਾ, ਜੇ ਦੁੱਧ ਹੀ ਨਹੀਂ ਪਿਉਣਾ ਫਿਰ ਉਹਨੇ ਕੀ ਹੋਣਾ। ਤੇ ਬੱਚੇ ਦੇ ਵਿੱਚ ਚਾਹੇ ਬੱਚੀ ਹੋਵੇ ਬੱਚਾ ਹੋਵੇ ਤੁਸੀਂ ਵੇਚ ਦੇਣਾ? ਨਹੀਂ, ਵੱਛੀ ਨਹੀਂ ਵੇਚਦਾ ਮੈਂ, ਅੱਛਾ, ਬੱਚਾ ਵੇਚਦੇ ਆ। ਵੱਛੀ ਨਹੀਂ ਵੇਚਣੀ ਹੈਗੀ, ਜੋ ਮਰਜ਼ੀ ਹੋ ਜਾਏ। ਅੱਛਾ ਅੱਛਾ, ਕਹਿੰਦਾ ਕਿੰਨੀ ਵੀ ਲੋੜ ਹੋਵੇ, ਕਿੱਡੀ ਵੀ ਮਜਬੂਰੀ ਹੋਵੇ, ਬੱਚੀ ਨਹੀਂ ਮੈਂ ਵੇਚਦਾ। ਆਹੀ ਕਾਮਯਾਬੀ। ਉਹ ਨੁਕਤਾ ਲੱਭ ਗਿਆ ਨਾ ਜੀ, ਉਹ ਨੁਕਤੇ ਤੇ ਪਹੁੰਚ ਗਏ। ਕਾਮਯਾਬੀ ਇਸ ਗੱਲ 'ਚ ਉਹ ਕਹਿੰਦਾ ਬੱਚੀ ਨਹੀਂ ਵੇਚਣੀ ਤੇ ਬੱਚਾ ਰੱਖਣਾ ਨਹੀਂ, ਇਦਾਂ ਹੀ। ਬੱਚਾ ਰੱਖਣਾ। ਹਾਂ, ਤਾਂ 2 ਲੱਖ ਦਾ ਸਾਲ ਦਾ ਬੱਚਾ ਤੇ ਮਾਸ਼ਾਅੱਲਾ ਸਾਲ 'ਚ ਕਿੰਨੇ ਬੱਚੇ ਵਿਕ ਜਾਂਦੇ? ਉਹ ਬੱਚੇ ਵੇਖੋ ਜੀ, ਹੁਣ ਨਾਰ ਮਾਦੀਆਂ ਇਕੱਠੇ ਹੁੰਦੇ ਆ, 2 4 ਜਾਂ 3 ਜਿਹੜੇ ਨਾਰ ਆਪਾਂ ਉਹ ਹੀ ਵੇਚਣੇ। ਵੱਛੀਆਂ 6 ਆ ਜਾਂ 7 ਆ, ਉਹ ਤਾਂ ਆਪਾਂ ਦੇਣੀਆਂ ਹੀ ਨਹੀਂ, ਦੇਣੀ ਉਹ ਅੱਗੇ ਵੱਧ ਜਾਣੀਆਂ ਅਗਲੇ ਸਾਲ। ਹੈ। ਇਸ ਟਾਈਮ ਕਿੰਨੀਆਂ ਗਾਵਾਂ ਲਿਆ ਰਹੀਆਂ? ਮੇਰੇ ਕੋਲ ਇਸ ਟਾਈਮ 6 ਕਾ ਲਿਆ। ਅੱਛਾ, ਤੇ ਇਹ ਗਾਵਾਂ ਦਾ ਫਿਰ ਦੁੱਧ ਜਿਹੜੀਆਂ ਲਿਆ ਰਹੀਆਂ ਉਹਦਾ ਕਰਦਾ? ਉਹ ਦੋਜੀ ਹੁੰਦਾ ਪਿੱਛੋਂ ਸਮੁੰਦਰੀਆਂ। ਅੱਛਾ, ਤੂੰ ਜਿੱਥੇ ਵੀ ਹੋਵੇਂ ਉਹਨੇ ਮਗਰ ਪਹੁੰਚਣਾ? ਉਹਨੇ ਮਗਰ ਪਹੁੰਚਣਾ ਜੀ, ਅੱਛਾ, ਉਹਨੇ ਲੱਭ ਲੈਣਾ? ਉਹਨੇ ਲੱਭ ਲੈਣਾ। ਮੈਂ ਜਿੱਥੇ ਸਾਲ ਦੀ ਗੱਲ ਲਾ ਦੇਣਾ। ਨਹੀਂ, ਉਹ ਤਾਂ ਹੁਣ ਟੈਲੀਫੋਨ ਦੇ ਉੱਤੇ ਹੋ ਜਾਂਦਾ ਹੋਣਾ ਰਾਬਤਾ, ਉਹ ਕਿਹੜਾ ਖੋਜੀ ਲੈ ਕੇ ਤੁਰਿਆ ਫਿਰਦਾ? ਹਾਂ, ਹੁਣ ਤਾਂ ਦੌਰ ਟੈਲੀਫੋਨ ਦਾ ਆ ਜੀ, ਜਿੱਥੇ ਉਹਨੂੰ ਕਹਿਣਾ ਉਹਨੇ ਉਸ ਜਗ੍ਹਾ ਤੇ ਆ ਜਾਣਾ। ਉਸੇ ਦੁੱਧ ਹੀ ਨੇ ਦੁੱਧ ਹਾਂ, ਚੱਕਣਾ। ਉਸੇ ਨੇ ਚੱਕਣਾ ਪੂਰਾ ਸਾਲ। ਵਾਹ ਬਈ ਵਾਹ। ਮਾਨੀ ਪੁੱਤ, ਬੜਾ ਚੰਗਾ ਲੱਗਾ ਤੇਰੀ ਗੱਲ ਸੁਣ ਕੇ, ਬੜਾ ਹੌਸਲਾ ਮਿਲਿਆ ਯਾਰ। ਤੇ ਮਾਸ਼ਾਅੱਲਾ ਤੂੰ ਗਾਵਾਂ ਚਰਾ ਕੇ ਜੋ ਕੁਝ ਬਣਾਇਆ, ਜੋ ਕੁਝ ਅੱਲਾ ਨੇ ਤੈਨੂੰ ਦਿੱਤਾ, ਤੇ ਇਹ ਜ਼ਿਮੀਦਾਰ ਵੀ ਇੱਥੇ ਤੱਕ ਘੱਟ ਹੀ ਪਹੁੰਚੇ। ਪਹੁੰਚੇ ਨਹੀਂ ਜੀ। ਘਾਟੇ ਵਾਲੀ ਗੱਲ ਕਿਹੜੀ ਹੈ ਖਾਲਸਾ ਸਾਹਿਬ, ਤੁਸੀਂ ਇਹਦੇ ਕਾਰੋਬਾਰ ਨੂੰ ਕਿੱਦਾਂ ਦੇਖਿਆ? ਦੇਖੋ ਨਾ, ਬਹੁਤ ਸੋਹਣਾ ਜੀ, ਬਹੁਤ ਚੰਗਾ ਲੱਗਾ। ਮਿਹਨਤ ਆ, ਉਹਨੇ ਸਾਰੀ ਦਿਹਾੜੀ ਪਿੱਛੇ ਪਿੱਛੇ ਟੁਰਨਾ ਗਾਵਾਂ ਦੇ। ਜ਼ਿਮੀਦਾਰ ਆ ਜਿਹੜਾ, ਉਹ ਆਪਣੇ ਕਿੱਲੇ ਤੇ ਵੱਜਾ ਹੋਇਆ। ਉਹਨੇ ਜ਼ਮੀਨ 1.5 ਲੱਖ ਰੁਪਏ ਦੀ ਉਹ ਜ਼ਮੀਨ ਉਹਦੇ ਕੋਲ ਠੇਕੇ ਤੇ ਆ, ਫਿਰ ਉਹਦੇ 'ਚ ਪੱਠਾ ਕੱਢਣਾ, ਫਿਰ ਉਹਨੇ ਜਾ ਕੇ ਤੂੜੀ ਵੀ ਉਹਨੇ ਸਾਲ ਦੇ ਵਿੱਚ 1 ਲੱਖ 2 ਲੱਖ ਦੀ ਜਿਹੜੀ ਉਹਨਾਂ ਨੂੰ ਖਿਲਾਣੀ।
ਇਹਨਾਂ ਨੇ ਆਪਣੀ ਮਿਹਨਤ ਕਰਨੀ ਆ, ਟੁਰਨਾ ਫਿਰਨਾ, ਬੰਨੇ ਬੰਨੇ ਜਾਣਾ, ਨਹਿਰਾਂ ਨਾਲ ਬਕਾਇਆਂ ਨਾਲ ਫਿਰਨਾ, ਤੇ ਉਹਦੇ ਅੱਧੋ ਅੱਧ ਬਚਤ ਆ ਉਹਦੇ ਤੇ ਉਸ ਦਾ ਬੜਾ ਫਰਕ ਆ ਜ਼ਿਮੀਦਾਰ ਦਾ ਤੇ ਬੜਾ ਫਰਕ। ਮਾਨੀ ਪੁੱਤ ਤੁਸੀਂ ਆਓ ਬੈਠੋ। ਬੈਠ ਉਸਮਾਨ ਅੰਬ ਦੇ ਅਸੀਂ ਇਹਨਾਂ ਦੀ ਖਿਦਮਤ ਕਰਦੇ ਹਾਂ ਜੀ, ਅੰਬ ਵੀ ਖਵਾਵਾਂਗੇ ਤੇ ਇਹਨਾਂ ਨੂੰ ਹਲਵਾ ਵੀ ਖਵਾਵਾਂਗੇ। ਬੈਠ ਪੁੱਤ, ਬਹਿ ਜਾ। ਪੈਰਾਂ ਤੇ ਤੁਰਦੇ ਆ ਸਾਰੀ ਦਿਹਾੜੀ, ਧੁੱਪ ਛਾਂ ਨਹੀਂ ਦੇਖਦੇ। ਅੱਲਾਹ ਤਾਲਾ ਇਹਨਾਂ ਨੂੰ ਬਾਕੀ ਰੂਪ ਪੂਰਾ ਜੀ ਇਹ ਜਿਹੜਾ ਇਹ ਹੁੰਦਾ ਨਾ ਬੱਕਰੀਆਂ ਚਰਨ ਵਾਲਾ ਯਾਲੀ ਹੁੰਦਾ ਤੇ ਗਾਵਾਂ ਚਰਨ ਵਾਲਾ ਇਹ ਵੀ ਜਾਲੀ ਆ। ਛੇੜੂ ਛੇੜੂ ਹੁੰਦਾ। ਉਹਨੂੰ ਵੀ ਛੇੜੂ ਕਿਹਾ ਗਿਆ, ਜਾਲੀ ਕਿਹਾ ਗਿਆ, ਇਹਨੂੰ ਵੀ ਹਾਂਜੀ। ਜਾਲੀ ਕਿਹਾ ਗਿਆ। ਤੇ ਛੇੜੂ ਦਾ ਨਾ ਜੀ ਇੱਕ ਰੂਪ ਹੁੰਦਾ ਕਿਹੜਾ ਸ਼ਿਕਵਾ ਹੁੰਦਾ ਹੈ ਛੇੜੂਆਂ ਤੇ 60 ਗੱਤਣ ਜੋ ਸੋਡੀਆਂ ਸਾਈਂ ਚ ਇਹ ਉਹ ਛੇੜੂ। ਤੇ ਮਾਨੀ ਨੇ ਛੇੜੂਆਂ ਵਾਲਾ ਪੂਰਾ ਰੂਪ ਜੀ ਧਾਰਿਆ ਹੋਇਆ, ਉਹ ਬੜਾ ਚੰਗਾ ਲੱਗਾ ਹੈ। ਤੇ ਉਂਝ ਸ਼ਹਿਰ ਦੇ ਵਿੱਚ ਰਹਿੰਦਾ, ਵੱਡਾ ਸ਼ਹਿਰ ਵੱਡਾ ਹੀ ਹੈ, ਸਮੁੰਦਰੀ ਪੂਰਾ ਸ਼ਹਿਰ ਹੈ ਜੀ, ਬੜਾ ਸੋਹਣਾ ਸ਼ਹਿਰ ਆ। ਤੇ ਉੱਥੇ ਰਹਿ ਕੇ ਵੀ ਪੂਰਾ ਛੇੜੂ ਆ। ਅੰਬ ਨਹੀਂ ਦਿੱਤੇ ਦੇ ਦਿੱਤੇ ਆਮਾ ਖਾਓ ਜੀ, ਤੁਸੀਂ ਖਾਓ ਅੰਬ ਖਾਓ। ਹੀਰ ਆਖੇ ਜੋਗੀ ਆ ਝੂਠ ਬੋਲੇ ਹਾਂ ਕੌਣ ਵਿਛੜੇ ਯਾਰ ਮਿਲਾ ਹੁੰਦਾ ਜੀ। ਆ ਜੀ ਚਾਚਾ ਬੂਟਾ ਜੀ, ਹਾਂਜੀ। ਤੁਸੀਂ ਸਾਨੂੰ ਕੋਈ ਨਹੀਂ ਡੀਕਿਆ ਜੀ? ਨਹੀਂ, ਅਸੀਂ ਤੁਹਾਨੂੰ ਹੁਣ ਕਿਹਾ ਡੀਕਣਾ ਸੀ। ਇੱਕ ਭੁੱਖ ਲੱਗੀ ਹੈ, ਇੱਕ ਧੁੱਪ ਆ, ਉੱਤੇ ਇੱਕ ਗਰਮੀ, ਦੋ ਕੰਮ ਰਲੇ ਖੜੇ ਆ। ਹੁਣ ਤੁਹਾਨੂੰ ਅਸੀਂ ਡੀਕੀ ਜਾਂਦੇ ਫਿਰ। ਨਹੀਂ ਤੁਸੀਂ ਬੈਠੋ ਜੀ ਛਾਵੇਂ, ਆਹੋ, ਇਹ ਆਪੇ ਪੱਕ ਜਾਊਗਾ। ਇਹ ਵੀ ਠੀਕ ਆ। ਗੱਲ ਇਵੇਂ ਆ, ਗੱਲ ਇਵੇਂ ਆ ਜਿਵੇਂ ਤੂੰ ਮਾਸ਼ਾਅੱਲਾ ਖੈਰ ਕਰੇ ਜੀ। ਆ ਹੁਣ ਸਾਡੀ ਚਾਸ ਪੱਕ ਚੱਲੀ ਹੈ ਜੀ। ਆਹ ਦੇਖੋ ਜੀ, ਚਾਸ ਰੱਖੀ ਅਸੀਂ ਉੱਤੇ, ਚਾਸ ਸਾਡੀ ਪੱਕ ਚੱਲੀ ਆ। ਜਾਂ ਚਾਸ ਪੱਕ ਜਾਂਦੀ ਤੇ ਬਸ ਇਹਦਾ ਰੰਗ ਬਾਬਾ ਸ਼ੱਕੀ, ਇਹਦਾ ਰੰਗ ਨਹੀਂ ਬਦਲਣਾ ਹੈਗਾ। ਇਹਨੂੰ ਰੰਗ ਬਦਲਣ ਵਾਸਤੇ ਨਾ ਇਹਨੂੰ ਥੋੜਾ ਜਿਹਾ ਸੇਕਾ ਕੀ ਕਰਨਾ। ਚਾਸ ਬਣ ਰਹੀ ਨਾ। ਹਜੇ ਤਾਂ ਚਾਸ ਬਣਾ ਰਿਹਾ ਯਾਰ, ਹਜੇ ਤਾਂ ਸੂਜੀ ਭੁੰਨੀ ਨਹੀਂ। ਉਹ ਐਸੇ ਵਾਸਤੇ ਨਾ ਸਿਆਣਿਆਂ ਨੇ ਇਹ ਗੱਲ ਕੀਤੀ ਸੀ ਵੀ ਕਮਲੇ ਪੁੱਤ ਨਾ ਜੰਮਦੀ ਧੀ ਅੰਨੀ ਚੰਗੀ। ਕਿਉਂ ਚੰਗੀ? ਵਾਹ ਵਾਹ ਵੀ ਲੋਕਾਂ ਦੇ ਅੜਾਮੇ ਤਾਂ ਨਾ ਆਂਦੇ ਵੀ ਉਹ ਤੇਰਾ ਉੱਥੇ ਫਿਰਦਾ ਉਹ ਸਦਾਈ, ਉਹ ਫੜ ਲਿਓ ਉਹਨੂੰ ਜਾ ਕੇ। ਇਸ ਵਾਸਤੇ ਸਿਆਣਿਆਂ ਨੇ ਇਹ ਮਿਸਾਲ ਬਣਾਈ ਸੀ ਬਈ ਕਮਲੇ ਪੁੱਤ ਨਾ ਜੰਮਦੀ ਧੀ ਅੰਨੀ ਚੰਗੀ। ਵੀ ਚਲੋ ਘਰ ਬੈਠੀ ਰਹਿਣੀ ਸੀ, ਅੜਾਮੇ ਤੇ ਨਹੀਂ ਸੀ ਆਣੇ। ਮੈਂ ਤੇਰੇ ਨਾਲ ਨਾਲੇ ਬੀੜੀ ਜਾ ਰਹੇ ਆ ਚੱਕ ਕੇ ਹਰ ਸ਼ੇ ਨੂੰ, ਨਾਲੇ ਕਈ ਯਾਰ ਰੰਗ ਲਾਲ। ਹੁਣ ਪਾਣੀ ਚਾਸ ਨਾਲ ਵੀ ਯਾਰ ਕਦੀ ਰੰਗ ਲਾਲ ਹੋਏ ਆ। ਨਹੀਂ ਚਾਸ ਦੀ ਨਹੀਂ, ਮੈਂ ਤਾਂ ਗੱਲ ਕਰ ਉਹ ਤੱਤਿਆਂ ਪਾਣੀਆਂ ਨਾਲ ਘਰ ਸੜਦੇ ਤੇ ਇੱਥੇ ਬਚਣਾ ਹੀ ਕੁਛ ਨਹੀਂ ਸੀ। ਅੱਧੀ ਗਿਰੀ ਖਾ ਗਿਆ ਇਹ ਹੁਣ ਬੈਠੇ ਉਹ ਭਾਈ ਇਹ ਤਾਂ ਚਾਸ ਪਕਾ ਰਹੇ ਆ, ਲਾਲ ਪੀਲਾ ਕਰਨਾ ਤੇ ਸੂਜੀ ਨੂੰ ਭੁੰਨ ਕੇ ਆਪਾਂ ਕਰਾਂਗੇ। ਉਹਦਾ ਸੂਜੀ ਜਦੋਂ ਭੁੱਜੀ ਫੇਰ ਹੋਣਾ, ਜੋ ਮਰਜ਼ੀ ਕਰ ਲਿਓ। ਨਾਲੇ ਚਾਚਾ ਜੀ ਹਾਂਜੀ। ਉਹ ਬਹੁਤਾ ਰੰਗ ਬਦਲਣਾ, ਰੰਗ ਲਿਆ ਨਹੀਂ ਰੰਗ ਕੀ ਜਿੱਦਾਂ ਦਾ ਕਹਿਣਗੇ ਸਾੜ ਦਿਆਂਗੇ ਇਹਨੂੰ, ਫੇਰ ਇਹਨੇ ਕਹਿਣਾ ਹੁਣ ਰਾਲ ਤਾਂ ਚੰਗੀ ਹੋ ਗਈ ਆ। ਖੰਡੀ ਹਲਵੇ ਹੋਰ ਫੇਰ ਕਿੱਦਾਂ? ਨਹੀਂ ਐਡੀ ਚਾਸ ਤਾਂ ਨਹੀਂ ਬਣਾਣੀ ਹੁੰਦੀ, ਬਸ ਮਿੱਠਾ ਬਾ ਚੀਨੀ ਦਾ ਖੁਰੇ, ਚੀਨੀ ਖੋਰ ਗਈ ਅਸੀਂ ਲਾ ਲੈਣਾ ਥੱਲੇ, ਹੋਰ ਇਹਨੂੰ ਅਸੀਂ ਕਿਧਰੇ ਹੁਣ ਅੱਛਾ ਜੀ, ਕਿੰਨਾ ਟਾਈਮ ਲੱਗਣਾ ਜੀ ਉਹ ਇਹ ਆ ਤਾਂ ਹੋ ਗਿਆ ਜੀ। ਚਾਸ ਅੱਲਾ ਖੈਰ ਕਰੇ ਪੱਕ ਗਈ ਜੀ। ਇਹ ਅਸੀਂ ਲਾਣ ਲੱਗੇ। ਅੰਬ ਖਵਾਣੇ ਸੀਗੇ ਪਰ ਉਹ ਗੱਲ ਅੱਜ ਕਹਿੰਦੇ ਸੀ ਹਾਂਜੀ ਇੱਥੇ ਥੋੜੇ ਹੀ ਖਵਾਨੇ ਜੀ। ਗੱਲ ਸਿਰੇ ਲਾ ਲਈਏ। ਗੱਲ ਲੱਗ ਗਈ ਜੀ ਸਿਰੇ। ਆ ਸ਼ੁਰੂ ਤੋਂ ਹੋ ਦੇਖੋ ਕੇ ਜੀ ਨਾ, ਸਾਡੀ ਆਹ ਪਲੇਟ ਚਾਸ ਸਾਡੀ ਪੱਕ ਗਈ ਜੀ। ਇਹ ਦੇਖੋ ਜੀ ਅਸੀਂ ਲਾ ਕੇ ਰੱਖ ਲਈ ਥੱਲੇ। ਪਲੇਟ ਅੱਲਾ ਚ ਖੈਰ। ਦੋ ਅੰਬ ਕਰਕੇ ਤੇ ਉਸਮਾਨ ਸਾਹਿਬ ਨੂੰ ਖਵਾ। ਇਹਦੇ ਉੱਤੇ ਅਸੀਂ ਦੇ ਦਿੰਨੇ ਹਾਂ ਜੀ ਚਮਚਾ ਕਰੀ, ਕੁਛ ਸ਼ੈ ਨਾ ਉੱਤੋਂ ਪੈ ਜੇ। ਅੰਬ ਹੋਰ ਵੀ ਦੇ ਮੁੰਡਿਆਂ ਨੂੰ। ਚਾਚਾ ਬੁੱਟਾ ਹਾਂਜੀ ਹਾਂਜੀ ਨਾ 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 ਹਾਂਜੀ ਹਾਂਜੀ। ਅੱਛਾ ਤੇ ਹਲਵਾ ਖਾਣਾ ਤੁਸੀਂ? ਨਹੀਂ ਉਹ ਫਿਰ ਗਾਵਾਂ ਤਾਂ ਹੁਣ ਦੂਰ ਆ, ਤੁਸੀਂ ਗਾਵਾਂ ਹੋਇਆ ਤੋਰਾ ਲੈ ਆਂਦੇ। ਨਹੀਂ ਗਾਵਾਂ ਤਾਂ ਇੱਥੋਂ ਦਿਖਾਤੀਆਂ ਉਸਮਾਨ ਸਾਹਿਬ ਨੇ। ਗਾਵਾਂ ਦਾ ਦਿਖਾ ਗਾਵਾਂ ਦਿੰਦੇ ਤਾਂ ਹਾਂ। ਇੱਕ ਵਾਰੀ ਤੁਹਾਡੇ ਕਹਿਣ ਤੇ ਦਿਖਾ ਦਿੰਦੇ ਆ। ਅੱਛਾ ਤੇ ਹਾਂ ਤੁਸੀਂ ਉਹਨਾਂ ਨੂੰ ਲੈ ਕੇ ਨਹੀਂ ਆਣੀਆਂ? ਇੱਥੇ ਲੈ ਆਓ, ਇੱਥੇ ਚਾਰ ਜਣੀਆਂ ਇੱਥੇ ਆ ਝੱਟ ਇੱਥੇ ਝੱਟ ਕੇ ਚਲਾ ਲਓ। ਆ ਹਾਂ ਦਿਖਾ ਦਿੰਨੇ। ਖੈਰ ਦਾ ਹੋਵੇ, ਐਲਾਨ ਹੋ ਰਿਹਾ, ਚੁੱਪ ਕਰਿਓ। ਵਾਰਿਸ ਅਲੀ ਇੰਨਾ ਲਿllahi wa inna ilaihi ਰਾਜਿਊਨ ਫੌਤਗੀ ਦਾ ਐਲਾਨ ਹੋ ਰਿਹਾ। ਹਾਂਜੀ ਹਾਂਜੀ। ਨਾਲ ਦੇ ਪਿੰਡ ਦੀ ਫੌਤਗੀ ਦਾ ਐਲਾਨ। ਅੱਲਾਹ ਨੂੰ ਜੰਨਤੁਲ ਫਿਰਦੌਸ ਇਹ ਜਗ੍ਹਾ ਦੇ ਦੇ। ਆਮੀਨ ਆਮੀਨ ਆਮੀਨ। ਚਲੋ ਚੱਲੀ ਦਾ ਮੇਲਾ ਥੋੜਾ। ਹਾਂਜੀ ਹਾਂ ਹਾਂ ਜੀ ਨਾ ਅਸਾਂ ਵੀ ਟੁਰ ਜਾਣਾ ਕੁੰਡੇ ਮਾਰ ਕੇ ਨਾ ਹਵੇਲੀਆਂ ਦੇ। ਆਹ ਕੀ ਬਾਤ ਹੈ। ਤੁਸੀਂ
ਤੁਸੀਂ ਲਾਗੇ ਖਲੋ ਜਾਓ, ਤੁਸੀਂ ਵੀ ਖਾਓ ਸਮਾਨ ਸਾਹਿਬ। ਇਹ ਦੋਵੇਂ ਸਮਾਨ ਹੈ ਜੀ, ਸਮਾਨ ਰਲ ਗਏ, ਗੋਭੀ ਖਾ ਕੇ ਗਲ ਗਏ। ਚਾਚਾ ਕੀ ਚਾਚਾ ਬੂਟਾ ਗੱਲ ਇਹ ਹੈਗੀ ਆ, ਇੱਥੇ ਲਾਗੇ ਆ ਜਾ ਸਾਡੇ ਯਾਰ। ਨਾਲ ਬਹੁਤ ਸਾਰੇ ਆ ਬਾਕੀ ਪਰਾਂ ਨੂੰ ਕਰੇ, ਨਹੀਂ ਆ ਮੇਰੇ ਵੱਲ ਨੂੰ ਕਰ ਦੇ। ਬਾਬਾ ਜੀ ਤੁਸੀਂ ਵੀ ਲਾਗੇ ਆ ਜੀ। ਦੇਖੋ ਜੀ, ਬਹੁਤ ਸਾਰੇ ਸਾਡੇ ਜਿਹੜੇ ਵੀਰ ਹਨ ਹਾਂਜੀ ਹਾਂਜੀ ਉਹ ਖਾਣਾ ਪਕਾਣਾ ਕਰਦੇ ਆ ਤੇ ਅਸੀਂ- ਪ੍ਰਦੇਸ਼ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਐਸਾ ਹੀ ਆਪਣਾ ਖਾਂਦੇ ਆ, ਆਪਣਾ ਪਕਾਉਂਦੇ ਆ, ਆਪਣਾ ਆਪ ਕਰਨਾ ਹੁੰਦਾ। ਹਾਂਜੀ ਹਾਂਜੀ ਤੇ ਉਹ ਬਾਅਦ ਦੇ ਵਿੱਚ ਕਹਿ ਦਿੰਦੇ ਆ ਵੀ ਖਾਲਦ ਇੰਜ ਤੇ ਇੰਜ। ਮੇਰਾ ਕਿਆ ਮੰਨਣਾ ਇਹ ਸੀਗਾ ਵੀ ਪਹਿਲਾਂ ਸੂਜੀ ਨਾ ਚਾਚਾ ਸ਼ੌਕੀ ਵੀ ਚਾਚੇ ਬੂਟੇ ਨੂੰ ਨਾ ਸੁੱਕੀ ਭੁੰਨਣੀ ਚਾਹੀਦੀ ਸੀ। ਇੱਕ ਤਾਂ ਉਹਦੇ ਵਿੱਚ ਖੁਸ਼ਬੂ ਵੀ ਹੋ ਜਾਂਦੀ ਆ। ਉਹ ਸੁੱਕੀ ਨੂੰ ਭਾਈ ਸੇਕ ਲਵਾਇਆ, ਸੁੱਕੀ ਸੜਦੀ ਸੀ, ਸੁੱਕੀ ਸੜਦੀ ਸੀਗੀ, ਸੁੱਕੀ ਲੱਗ ਜਾਂਦੀ ਆ ਥੱਲੇ। ਸੁੱਕੀ ਸੂਜੀ ਹਿਲਦੀ ਨਹੀਂ ਕੜਾਈ ਦੇ ਵਿੱਚ, ਬਾਦਸ਼ਾਹ ਬੰਦੇ ਆ ਤੁਸੀਂ, ਉਹ ਸੜ ਜਾਂਦੀ, ਕਾਲੀ ਹੋ ਜਾਂਦੀ ਇੱਕ ਜਗ੍ਹਾ ਤੇ ਲੱਗੀ। ਇਹ ਹੁਣ ਲਾਲੀ ਆ ਇਹ ਲਾਲਗੀ ਆ ਰਹੀ ਆ ਨਾ ਹੌਲੀ ਹੌਲੀ ਹੈ। ਚਲੋ ਫਿਰ ਹੁਣ ਮੈਂ ਤੈਨੂੰ ਕਿਸੇ ਦਿਨ ਹਲਵਾ ਪਕਾ ਕੇ ਖਿਲਾਉਂਗਾ। ਚਲੋ ਕੋਈ ਇਹ ਵੀ ਠੀਕ ਆ। ਸੂਜੀ ਆਪਣੇ ਕੋਲ ਆਪਾਂ ਫੇਰ ਪਕਾ ਲਾਂਗੇ। ਹਾਂ ਹੋਇਆ ਕਿਹੜਾ ਰੌਲਾ ਜੀ, ਮੈਂ ਤੈਨੂੰ ਪਕਾ ਕੇ ਖਿਲਾਉਂਗਾ। ਸਾਹਿਬ ਨੇ ਅੱਜ ਬੋਲ ਜਾਕਾ ਫਿਰ ਇਹ ਵੀ ਦੇਖ ਲਈ ਤੂੰ ਵੀ। ਠੀਕ ਹੋ ਗਿਆ ਜੀ। ਪਾਣੀ ਆਪਾਂ ਇੱਕ ਦੋ ਦਿਨ ਤੇ ਫੇਰ ਕਰ ਲਾਂਗੇ। ਹੋਰ ਇੰਜ ਵੀ ਪੱਕ ਜਾਣਾ। ਪੱਕ ਜਾਣਾ ਜੀ, ਪੱਕਦਾ ਹਰ ਤਰ੍ਹਾਂ ਦਾ ਹੁੰਦਾ ਹਾਂਜੀ, ਜੀ। ਮਿੱਠਾ ਆ ਤੇ ਮਿੱਠਾ ਮਿੱਠਾ ਤਾਂ ਵਿੱਚ ਫਿਰ ਪਾ ਕੇ ਉਦਾਂ ਹੀ ਬਗੈਰ ਚਾਪ ਤੋਂ ਤਾਂ ਵੀ ਪੱਕ ਜਾਂਦਾ ਹੈ। ਹਾਂਜੀ 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 ਰਲਾ ਕੇ ਪਾ ਦੋ ਤਾਂ ਵੀ ਪੱਕ ਜਾਂਦਾ। ਹਾਂ। ਕੰਨ ਫੜਨਾ ਜਿੱਥੇ ਮਰਜ਼ੀ ਫੜੋ। ਇਹਨੇ ਖੁਸ਼ਬੂ ਦੇ ਜਾਣੀ ਆ ਜੀ, ਅੱਲਾ ਖੈਰ ਰੱਖੇ ਜੀ, ਭਲਾਈ ਹੋਵੇ ਜੀ। ਅਸੀਂ ਤਾਂ ਹਾਂਜੀ ਖੁਸ਼ਬੂ ਆਈ ਆ ਜੀ, ਆ ਗਈ ਜੀ ਖੁਸ਼ਬੂ। ਪਾਓ ਹੁਣ ਇਹਦੇ ਵਿੱਚ ਖੁਸ਼ਬੂ ਆ ਗਈ ਜੀ। ਇਹਨੂੰ ਜਰਾ ਗਲੀ ਨਾ ਬੰਨ੍ਹਣ ਦਿਓ ਜੀ, ਗਲੀ ਨਾ ਵੱਜੇ, ਡਲੀ ਨਾ ਵੱਜੇ ਘਿਓ ਨਾ ਵੱਜੇ, ਘਿਓ ਨਾ ਡੋਲੋ। ਚੱਕ ਲੈ ਚੱਕ। ਉੱਤੇ ਡਲੀ ਨਾ ਵੱਜੇ। ਨਹੀਂ ਬਾਈ ਜੀ ਡਲੀ ਨਹੀਂ ਬਾਈ ਜੀ, ਇਨਸ਼ਾਅੱਲਾ। ਗਲੀ ਨਾ ਵੱਜੇ, ਘਿਓ ਨਾ ਡੁੱਲੇ। ਦੱਸੋ ਜੀ ਹੁਣ ਆਹ ਹਲਵਾ ਜੀ ਫਸਟ ਕਲਾਸ ਬਣ ਗਿਆ ਇਨਸ਼ਾਅੱਲਾ। ਤੇ ਡਲੀ ਕੋਈ ਨਹੀਂ ਬਣਨ ਦਿੱਤੀ ਹੈਗੀ ਬੂਟੇ ਸਾਹਿਬ ਨੇ। ਬੂਟਾ ਮਾਸ਼ਾਅੱਲਾ, ਅੱਲਾ ਜ਼ਿੰਦਗੀ ਰੱਖੇ, ਬਹੁਤ ਆਲਾ ਹਲਵਾ ਬਣਾਇਆ ਜੀ। ਤੇ ਹੁਣ ਉਹ ਲੱਗਿਆ ਹੋਇਆ ਜੀ ਉਹਨੂੰ ਮਿੱਠੇ ਸਿੱਠੇ ਨੂੰ ਰਲਾਉਣ, ਤੇ ਫਿਰ ਉਸ ਤੋਂ ਬਾਅਦ ਉੱਤੇ ਰੱਖੂਗਾ, ਅੱਗ ਦੇ ਜੀ ਸਖਤ ਹੋ ਜਾਊਗਾ ਜੀ। ਫਿਰ ਮੇਵੇ ਸ਼ੇਵੇ ਪੈ ਜਾਣਗੇ ਇਹਦੇ 'ਚ। ਆ ਸਫਲ ਲਾ ਤੇ ਉਸ ਤੋਂ ਬਾਅਦ ਫਿਰ ਬਗੈਰ ਦੰਦਾਂ ਵਾਲੇ ਵੀ ਖਾਣ, ਦੰਦਾਂ ਵਾਲੇ ਵੀ ਖਾਣ, ਸਾਰੇ ਖਾਣ। ਲਓ ਜੀ, ਹੁਣ ਇਹ ਉੱਤੇ ਰੱਖਿਆ ਗਿਆ ਜੀ, ਤੇ ਅੱਲਾ ਦੇ ਫਜ਼ਲੋ ਕਰਮ ਨਾਲ ਹੁਣੇ ਸਮਝ ਲਓ ਬਣ ਗਿਆ। ਹਾਂਜੀ ਚਾਚਾ ਬੂਟਾ ਹਾਂਜੀ ਹਾਂਜੀ ਆਪ ਵੀ ਦੱਸ ਦੇ ਸਾਨੂੰ। ਬਸ ਅੱਲਾ ਖੈਰ ਕਰੀ ਜੀ। ਹੁਣ ਅਸੀਂ ਆ ਚਾਸ ਪਾਤੀ ਆ ਤੇ ਆ ਮਿੰਟ ਜ਼ਿਆਦਾ ਦੇ 2 ਜਾਂ 3 ਲੱਗਣੇ ਆ। 2-3 ਮਿੰਟਾਂ ਦੇ ਵਿੱਚ ਇਹਨੇ ਸਖਤ ਹੋ ਜਾਣਾ, ਆਪਾਂ ਇਹਨੂੰ ਥੱਲੇ ਲਾ ਲੈਣਾ ਜੀ। ਸਮਾਨ ਸਾਹਿਬ ਆ ਜਾਓ, ਤੁਸੀਂ ਵੀ ਸਾਹ ਲੈ ਲਓ। ਆ ਜਾਓ, ਪਾਣੀ ਛਾਣੀ ਪੀਓ ਠੰਡਾ, ਅੰਬ ਅੰਬ ਖਾਓ ਜੀ। ਲਓ ਜੀ, ਸਾਡਾ ਕੰਮ ਇਨਸ਼ਾਅੱਲਾ ਜੀ ਤਿਆਰ ਹੋ ਗਿਆ ਜੀ, ਅੱਛਾ ਜੀ। ਹਲਵਾ ਜੀ। ਤੇ ਇਹ ਦੇਖੋ ਜੀ, ਹੁਣ ਅਸੀਂ ਲੱਗੇ ਆ ਜੀ ਲਾਣ ਇਹਨੂੰ। ਇਹ ਚਾਚਾ ਬੂਟਾ ਜ਼ਿੰਦਾ। ਲਓ ਜੀ, ਗੱਲਾਂ ਕਰਦਿਆਂ ਲਓ ਜੀ, ਹੁਣ ਜਿਹੜਾ ਬੰਦਾ ਐਸ ਤੋਂ ਲਾਲ ਕਰੇਗਾ ਨਾ, ਹਾਂਜੀ ਉਹ ਕੌੜੀ ਹੋਊਗੀ ਸੂਜੀ। ਕੌੜੀ ਨਹੀਂ ਹੋਊਗੀ ਜੋ ਖਿੱਲਰ ਜਾਊਗਾ। ਹਾਂ, ਉਹ ਸੁੱਕ ਭਰੂਰਾ ਹੋ ਜਾਊਗਾ, ਉਹ ਜੁੜੂਗੀ ਨਹੀਂ ਸੂਜੀ। ਇਦਾਂ ਹੀ ਆ, ਵਾਹ ਬਈ। ਇਵੇਂ ਹੀ ਆ। ਹੁਣ ਲਾਲ ਹੋ ਗਿਆ। ਹੋ ਗਿਆ। ਲਓ ਜੀ, ਗੱਲ ਸੁਣ ਲਓ ਮੇਰੀ। ਤੁਸੀਂ ਮੇਰੇ ਕੋਲੋਂ ਨਾ ਕਮੈਂਟਾਂ ਦੇ ਵਿੱਚ ਹਾਂਜੀ ਹਾਂਜੀ ਮੇਰੀ ਤਾਂ ਜਿਹੜੇ ਜੱਜ ਹੁੰਦੇ ਆ ਨਾ, ਹਾਂ, ਹਾਂ, ਆ ਜੀ। ਸਾਡੇ ਵੀਰ ਹੁੰਦੇ। ਹਾਂ 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 ਬਹੁਤ ਸਾਰੇ ਦੋਸਤ ਮੈਂ ਤੁਹਾਨੂੰ ਦੱਸਿਆ ਵੀ ਘਰਾਂ 'ਚ ਪਕਾਉਂਦੇ ਆ, ਹੂੰ ਉਹ ਤੁਹਾਨੂੰ ਦੱਸਣਗੇ ਇਹਦੇ 'ਚ ਜਿਹੜਾ ਆਪਾਂ ਆਹ ਪਾਇਆ ਬਾਅਦ 'ਚ ਗਿਰੀਸ ਹੋ ਗਈ, ਹੂੰ ਇਹਨੂੰ ਵੀ ਅਸਲ ਦੇ ਵਿੱਚ ਘਿਓ ਦੇ ਵਿੱਚ ਰੋਸਟ ਕਰਨਾ ਚਾਹੀਦਾ। ਹਾਂ ਇਹਨੂੰ ਭੁੰਨਣਾ ਚਾਹੀਦਾ ਪਹਿਲੇ। ਹਾਂ। ਇਹਨੂੰ ਭੁੰਨ ਕੇ ਬਾਹਰ ਕੱਢ ਲੈਣਾ ਚਾਹੀਦਾ। ਹਾਂ। ਸੂਜੀ ਕੱਲੀ ਭੁੰਨਣੀ ਚਾਹੀਦੀ ਪਹਿਲਾਂ। ਮੇਰੀ ਰੈਸਪੀ ਕੱਲੀ ਸੁਣ ਲਓ। ਕਿੱਦਾਂ? ਕੱਲੀ ਮੈਂ ਕਿੱਦਾਂ? ਤੁਹਾਨੂੰ ਮਸਲਨ? ਘਿਓ ਤੋਂ ਬਗੈਰ ਅੱਛਾ ਉਹਨੂੰ ਭੁੰਨ ਕੇ ਬਾਹਰ ਕੱਢ ਕੇ ਹੂੰ ਫਿਰ ਦੁਬਾਰਾ ਘਿਓ ਪਾ ਕੇ ਹੂੰ ਉਹਦੇ ਵਿੱਚ ਜਨਾਬ ਜੀ ਇਹ ਸੂਜੀ ਤੇ ਉਹ ਜਿਹੜੀਆਂ ਦੂਸਰਾ ਉਹ ਬਣਾ ਲੈਣਾ ਆ। ਹਾਂ ਫਿਰ ਉਸ ਤੋਂ ਬਾਅਦ ਉਹ ਚਾਸ ਬਣਾ ਕੇ ਹੂੰ। ਸੂਜੀ ਆ ਜੋ ਕੀਤਾ ਇਹਦੇ ਵਿੱਚ ਪਾ ਕੇ ਫਿਰ ਉੱਤੋਂ ਆ ਵੀ ਰੋਸਟ ਕਰਨੇ ਸੀਗੇ। ਜੇ ਮੈਂ ਆਲੂ ਫਿਰ ਕਦੇ ਖਿਲਾਉਂਗਾ ਚਾਚਾ। ਚਲੋ ਠੀਕ ਹੋ ਗਿਆ, ਉਹ ਤਾਂ ਰੌਲਾ ਹੀ ਨਹੀਂ ਹੈ। ਅਸਲਾਮ ਅਲੈਕਮ। ਗੱਲ ਸੁਣੋ ਜੀ, ਹੁਣ ਹਲਵੇ ਤੇ ਹੋ ਰਿਹਾ ਤਬਸਰਾ। ਐਦਾਂ ਨਹੀਂ ਭੁੰਨਿਆ ਗਿਆ ਇੱਧਰ। ਉਹ ਬਾਤ ਆ ਗਈ ਇਹ ਵੀ ਮੀਮ ਮੁੱਲਾ ਇਮਾਨ ਦਾ ਖਤਰਾ, ਅਨਪੜ੍ਹ ਡਾਕਦਰ ਜਾਨ ਦਾ ਖਤਰਾ।
ਕਿਉਂਕਿ ਹੁਣ ਅਸੀਂ ਆ ਸਾਇੰਸਦਾਨ ਕਈ ਇਕੱਠੇ ਹੋਏ ਖੜੇ, ਕੋਈ ਕਹਿ ਰਿਹਾ ਇਹਨੂੰ ਇਦਾਂ ਕਰੀਏ, ਕੋਈ ਕਹਿ ਰਿਹਾ ਇਦਾਂ ਕਰੀਏ, ਲੇਕਿਨ ਸਾਡੇ ਹਿਸਾਬ 'ਚ ਹਲਵਾ ਠੀਕ ਬਣ ਗਿਆ। ਹਾਂ ਮਾਸ਼ਾਅੱਲਾ ਠੀਕ ਆ ਹਲਵਾ, ਮਾੜਾ ਨਹੀਂ ਹੈਗਾ। ਰੰਗ ਦਿਖਾਇਆ ਜੀ ਹਲਵੇ ਦਾ? ਚਲੋ ਠੀਕ ਹੋ ਗਿਆ ਜੀ। ਅੱਛਾ ਜੀ ਤੁਸੀਂ ਨਾ ਇਹਨੂੰ ਮਾੜਾ ਜਿਹਾ ਠੰਡਾ ਕਰੋ ਤੇ ਮੈਂ ਗਾਈਆਂ ਦਿਖਾ ਕੇ ਹਾਂ ਦਿਖਾਓ ਜੀ। ਆਓ ਜੀ, ਤੁਹਾਨੂੰ ਅਸੀਂ ਜਿਹੜੀਆਂ ਗਾਈਆਂ ਦਿਖਾਉਣ ਲੱਗੇ ਆ ਨਾ ਜੀ, ਇਹ ਗਾਈਆਂ ਦੀ ਪੂਰੀ ਦਾਸਤਾਨ ਸੁਣਾਉਂਦੇ ਆ। ਇਹਦੇ ਵਿੱਚ ਇੱਕ ਵਹਿੜਾ ਜਿਹੜਾ ਰੱਖਿਆ ਹੈ ਉਹਨਾਂ ਨੇ, ਉਹਦਾ ਨਾਂ ਕੀ ਰੱਖਿਆ ਵਹਿੜੇ? ਲਾਡਾ ਵਹਿੜਾ। ਅਸੀਂ ਲਾਡਾ ਵਹਿੜਾ ਵੀ ਦਿਖਾਉਂਦੇ ਆ। ਇਹਨਾਂ ਦਾ ਮੂੰਹ ਤਾਂ ਇਹਨੂੰ ਕਰਾਓ। ਲਾਡਾ ਵਹਿੜਾ ਇਹ ਜੀ ਇਸ ਟਾਈਮ ਜਿਹੜਾ ਤੁਸੀਂ ਹੇੜ ਦੇਖ ਰਹੇ ਆ, 3 ਗਾਵਾਂ ਤੋਂ 55 ਗਾਵਾਂ ਤੇ ਪਹੁੰਚਣ ਵਾਲਾ ਮੁੰਡਾ ਮਿਹਨਤ ਕਰਕੇ 15 ਸਾਲਾਂ 'ਚ 3 ਗਾਵਾਂ ਤੋਂ 55 ਗਾਵਾਂ ਤੇ ਪਹੁੰਚਿਆ। ਫਿਰ ਸਮੁੰਦਰੀ ਦੇ ਵਿੱਚ ਸ਼ਹਿਰ ਦੇ ਵਿੱਚ 2 ਮੰਜ਼ਲਾ ਘਰ ਬਣਾਇਆ ਮੁੰਡੇ ਨੇ, 10 ਕਿੱਲੇ ਦੀ ਵਾਈ ਕੀਤੀ, 3 ਗਾਵਾਂ ਤੋਂ 15 ਸਾਲਾਂ 'ਚ ਇੱਥੇ ਤੱਕ ਪਹੁੰਚਿਆ। ਬੜੀ ਕਾਮਯਾਬੀ ਗਿਣੀ ਜਾਂਦੀ ਆ ਮਾਸ਼ਾਅੱਲਾ। ਆਹ ਗਾਂ ਦਿਖਾਓ ਜੀ ਜਿਹਦੇ ਤੇ ਫੁੱਲ ਬਣਿਆ। ਮਾਸ਼ਾਅੱਲਾ ਆਹ ਲਾਡਾ ਜੀ ਹੈ, ਲਾਡਾ ਕਿਤੇ ਚਾਕੀ ਨਾ ਦਵੇ। ਲਾਡ ਕਿਹੜਾ ਹਰ ਇੱਕ ਨਾ ਕਰਦਾ, ਲਾਡਾ ਹੈ ਗੁੱਸੇ ਵਾਲਾ। ਲਾਡਾ ਗੁੱਸੇ ਵਾਲਾ ਜੀ। ਹਾਂ ਬਹੁਤ ਸੋਹਣਾ ਵਹਿੜਾ ਮਾਸ਼ਾਅੱਲਾ। ਕਿੰਨੀ ਉਮਰ ਹੈ ਜੀ ਇਹਦੀ? 5 ਸਾਲ। 5 ਸਾਲ ਉਮਰ ਹੈ ਜੀ। ਹਾਂਜੀ। ਅੱਛਾ ਜੀ। ਸਾਰਿਆਂ ਤੋਂ ਕੀਮਤੀ ਜਿਹੜਾ ਇੱਕ ਤਾਂ ਸਾਡਾ ਲਾੜਾ ਹੋ ਗਿਆ, ਆ ਲਾਡਾ ਹੋ ਗਿਆ, ਹਾਂਜੀ ਤੇ ਗਾਂ ਕੋ ਐਸੀ ਜਿਹੜੀ ਤੁਹਾਡੀ ਬਹੁਤੀ ਕੀਮਤੀ, ਬਹੁਤੀ ਕੀਮਤੀ ਆ ਭਾਈ। ਉਹਨਾਂ ਨੂੰ ਮੂੰਹ ਕਰੋ ਇਹਦਾ। ਜਾਮਣਾ ਖਾ ਰਹੀਆਂ ਇਸ ਟਾਈਮ ਗਾਵਾਂ। ਹਾਂ ਲਓ ਜੀ, ਆਹ ਤੁਹਾਨੂੰ ਗਾਂ ਦਿਖਾ। ਇਹਦਾ ਕੀ ਨਾਮ ਆ ਜੀ? ਮਿੱਠੀ ਦਾ ਨਾਮ ਮਿੱਠੀ ਦਿਖਾ ਰਹੇ ਜੀ ਤੁਹਾਨੂੰ। ਮਿੱਠੀ ਦੇ ਗਲ ਦੇ ਵਿੱਚ ਜਿਹੜੀ ਗਾਨੀ ਆ, ਇਹ ਕਿੰਨੇ ਦੀ ਹੈ ਜੀ? ਇੱਕ 5000 ਦੀ। ਇਹ 5000 ਦੀ ਗਾਨੀ ਆ ਜੀ ਮਿੱਠੀ ਦੇ ਗਲ ਦੇ ਵਿੱਚ ਇਸ ਟਾਈਮ ਜਿਹੜੀ ਤੁਸੀਂ ਦੇਖ ਰਹੇ ਆ। ਗਾਂ ਦਾ ਨਾਮ ਮਿੱਠੀ ਆ। ਸਾਰੀਆਂ ਗਾਵਾਂ ਤੋਂ ਕੀਮਤੀ ਗਾਂ। ਖਾਲਸ ਸਾਈਵਾਲ ਗਿਣਾਂਗੇ ਜੀ? ਹਾਂਜੀ ਪਿਓਰ ਜੀ। ਆ ਫੜ ਲਓ, ਖਾਲਸ ਸਾਈਵਾਲ ਹੈ ਹਾਂ ਜੀ। ਪਿਓਰ ਭਾਈ। ਕਿੰਨੀ ਉਮਰ ਆ ਜੀ ਇਹਦੀ? ਕਿੰਨਵੇਂ ਸੂਏ ਆ? ਇਹ ਮੈਂ ਮੁੱਲ ਲਈ ਆ ਜੀ, ਤਕਰੀਬਨ ਉਮਰ ਦੀ ਇਹ 4-5 ਸੂਏ ਹੁਣ ਸੂਈ ਹੋਣੀ ਪਿੱਛੇ ਜੀ। ਇਹ 6ਵੇਂ-7ਵੇਂ ਸੂਏ। ਤੇ ਕਿੰਨੇ ਦੀ ਲਈ ਜੀ? ਇਹ 6.5 ਲੱਖ ਦੀ ਲਈ। ਕਿੰਨਾ ਟਾਈਮ ਹੋ ਗਿਆ ਜੀ? ਸਾਲ ਹੋ ਚੱਲਾ। ਸਾਲ ਹੋ ਗਿਆ ਜੀ। ਮਿੱਠੀ ਗਾਂ। ਝੰਗੋ ਲਿਆਂਦੀ। ਇਹਦਾ ਹੀ ਤੁਸੀਂ ਕੀ ਖੂਬੀਆਂ ਦੇਖੀਆਂ ਜੀ, ਕਿਸੇ ਦੇਖਣ ਵਾਲੇ ਨੂੰ ਪਤਾ ਲੱਗ ਜੇ ਵੀ ਖਾਲਸ ਸਾਈਵਾਲ ਹੈ? ਹਾਂਜੀ ਪਿਓਰ ਹਾਂ ਖਾਲਸਾ। ਕੀ ਇਹਦੀ ਨਿਸ਼ਾਨੀ ਕੋਈ ਦੱਸ ਦਿਓ ਸਾਨੂੰ ਵੀ। ਨਿਸ਼ਾਨੀ ਇਹਦੀ ਇਹ ਹੀ ਆ ਜੀ, ਰੰਗ ਸੁਰਖ ਲਾਲ ਇਹਦਾ, ਸਾਰੀਆਂ ਤੋਂ ਰੰਗ ਇਹਦਾ ਅਲੱਗਾ ਹੀ ਆ। ਹਾਂ ਹਾਂ ਅੱਖ ਇਹਦੀ ਅਲੱਗਾ, ਹਾਂ ਝਾਲਰ ਅਲੱਗਾ ਦੀ। ਹਾਂ ਗੱਲ ਦੀ ਝਾਲਰ ਹੈ ਜੀ। ਝਾਲਰ ਜਿਹੜੀ ਹੈ ਨਾ ਸਾਈਵਾਲ ਨਸਲ ਦੀ। ਫਿਰ ਇਹ ਜੀ ਥਣਾਂ ਦੀ ਪਛਾਣ ਬੜੀ ਹੈ ਜੀ। ਜਿਹੜੀ ਸਾਈਵਾਲ ਦੀ ਗਾਂ ਨਾ, ਉਹਦੇ ਥਣ ਮੱਝਾਂ ਵਰਗੇ ਹੋਣਗੇ। ਹਾਂਜੀ ਨੇ ਮੁੰਡੇ ਨੇ ਸ਼ੌਂਕ ਵਾਲੇ ਡੰਗਰ ਰੱਖਿਆ ਸਾਰੇ ਹੀ ਆ ਵਿੱਚ। ਬਿੱਲੋ ਆ ਬਿੱਲੋ ਤੁਹਾਨੂੰ ਦਿਖਾ ਰਹੇ ਆ ਜੀ। ਬਿੱਲੋ ਬੱਗੇ ਬਿੱਲਿਆਂ ਵਿੱਚ। ਹਾਂ ਬਿੱਲੋ ਬੱਗੇ ਬਿੱਲਿਆਂ ਦਾ। ਓਏ ਇਹਦਾ ਤਾਂ ਮੂੰਹ ਦਿਖਾਓ ਜੀ ਗਾਂ ਦਾ। ਇਹਨੂੰ ਮੋੜੀ। ਵਾਹ ਬਈ ਵਾਹ। ਗਾਂ ਦਾ ਮੂੰਹ ਦਿਖਾਈ, ਅੱਖਾਂ ਦਿਖਾਈ ਤਾਂ ਨੂੰ ਚੱਕ ਕੇ। ਲੈ ਜਿੱਦਾਂ ਲੱਗਦਾ ਨਹੀਂ ਬਿੱਲੀਆਂ ਅੱਖਾਂ ਕੱਜਲ ਪਾਇਆ ਹੈ, ਅੱਖਾਂ 'ਚ ਕੱਜਲ ਤੇ ਸੋਗ ਸਹੁਰੇ ਦਾ। ਵਾਹ ਬਈ। ਹਾਂਜੀ ਹੁਣ ਗਾਂ ਕਿਹੜੀ ਦਿਖਾਣੀ ਜੀ? ਮਲੰਗਣੀ। ਕਿਹੜੀ ਆ ਉਹ? ਆ ਸਾਹਮਣੇ ਖੜੀ। ਅੱਛਾ ਆਹ ਮਲੰਗਣੀ ਹੈ ਜੀ, ਝਾਂਜਰਾਂ ਵਾਲੀ। ਅੱਛਾ ਝਾਂਜਰਾਂ ਦਾ ਕੋਈ ਫਾਇਦਾ ਨੁਕਸਾਨ ਵੀ ਹੈ ਜੀ? ਇਹ ਸ਼ੌਕ ਤੋਂ ਪਾਈਆਂ ਜੀ, ਪਿੱਤਲ ਦੀਆਂ ਝਾਂਜਰਾਂ। ਅੱਛਾ ਸ਼ੌਕ ਤੋਂ ਪਾਈਆਂ ਹੋਈਆਂ। ਹਾਂਜੀ ਤੇ ਆਹ ਗਾਨੀਆਂ ਵੀ ਸ਼ੌਕ ਤੋਂ ਆ? ਹਾਂਜੀ ਸ਼ੌਕ ਤੋਂ। ਤੇ 5-5000 ਦੀ ਗਾਨੀ ਹੈ। ਸਾਰੀਆਂ ਗਾਵਾਂ ਦੇ ਪਾਈਆਂ? ਹਾਂਜੀ ਆਹ 10000 ਦੀ ਇੱਕ ਆ। ਆਹ ਲਈ ਹਾਂਜੀ ਆਹ 8000 ਦੀ ਇੱਕ। ਇਹ ਗਾਨੀਆਂ 'ਚ ਐਸੀ ਕੀ ਖਾਸ ਕਰ? ਚਮੜੇ ਦੇ ਉੱਤੇ ਮੋਤੀ ਲੱਗੇ? ਹਾਂਜੀ ਚਮੜੇ ਤੇ। ਚਮੜੇ ਦੇ ਉੱਤੇ ਚਮ ਗੋਕੇ ਦਾ ਲੱਗਾ ਜੀ, ਤੇ ਉਹਦੇ ਉੱਤੇ ਮੋਤੀ ਲੱਗੇ। ਅੱਛਾ ਚਾਂਦੀ ਕਿਹੜੀ ਗਾਂ ਤੁਹਾਡੀ? ਚਾਂਦੀ ਆਹ ਇਹ ਸਾਰੀਆਂ ਦੇ ਨਾਂ ਰੱਖੇ ਆ? ਹਾਂਜੀ ਪਛਾਣ ਪੂਰੀ ਤੁਹਾਨੂੰ ਹੈ? ਹਾਂਜੀ ਮਾਸ਼ਾਅੱਲਾ ਜੀ। ਉਹ ਦੇਖੀ ਕਿਤੇ, ਉਹ ਦੇਖੀ ਕਿਤੇ ਪਲੇਟਾਂ ਨੂੰ ਨਾ ਸਿਰ। ਹਾਂ ਉਹ ਖੂਹ ਵੱਲੋਂ ਮੋੜ। ਸਾਰਿਆਂ ਤੋਂ ਇਸ ਟਾਈਮ ਉਮਰ ਵਾਲੀ ਗਾਂ ਜੀ। ਬਾਬੇ ਸ਼ੌਂਕੀ ਤਰ੍ਹਾਂ ਕਹਿੰਦੇ ਵੀ ਉਹਦੇ ਮੂੰਹ 'ਚ ਦੰਦ ਹੈ ਨਹੀਂ ਗਾਂ ਦੇ, ਪਰ ਤੁਰੀ ਫਿਰਦੀ ਆ, ਫਿਰ ਵੀ ਮਾੜਾ ਮੋਟਾ ਮੂੰਹ ਹਲਾਈ ਜਾਂਦੀ। ਉਹ ਫਿਰ ਚਰਦੀ ਕਿਵੇਂ ਆ? ਉਹਨੂੰ ਸ਼ਾਮ ਨੂੰ ਜਾ ਕੇ ਕੋਈ ਘਰੇ ਰੋਟੀਆਂ ਪਾ ਦੀਆਂ ਜੀ ਕਿਲੋ ਨਾਲ ਤੁਰੀ ਫਿਰਦੀ ਆ। ਅੱਛਾ ਅੱਛਾ ਸਿਆਣੀ ਕਰਕੇ ਨਾਲ ਲਈ ਫਿਰਦਾ। ਸਿਆਣੀ ਕਰਕੇ। ਲਓ ਜੀ ਬਾਬਾ ਸ਼ੌਂਕੀ ਉਹਨਾਂ ਨੂੰ ਆਈ। ਫੜ ਲਓ ਜੀ, ਕੁਛ ਨਹੀਂ ਕਹਿੰਦੇ। ਅੱਛਾ ਕਿੰਨੀ ਕੁ ਉਮਰ ਹੋਣੀ? ਕਿੰਨਾ ਕੁ ਸੂਏ? ਤਕਰੀਬਨ 18 ਸੂਏ ਸੂਈ ਜੀ, ਪਿੱਛੇ 5 ਮੇਰੇ ਕੋਲ ਸੂਈ। ਇਹ ਗੱਲ ਸੱਚੀ ਆ। ਕਿੱਲੇ ਤੇ ਖੁਰਲੀ ਤੇ ਖੜੀ ਗਾਂ 18 ਸੂਏ ਨਹੀਂ ਸੁੰਦੀ, ਤੁਰਦੀ ਗਾਂ 18 ਸੂਏ ਸੂ ਸਕਦੀ, ਇੰਨੀ ਉਮਰ ਪਾ ਸਕਦੀ। ਨਹੀਂ ਜਿਵੇਂ ਤਾਂ ਇੱਕ ਬੱਚਾ ਜੰਮ ਕੇ ਜਵਾਨ ਹੋ ਜਾਂਦਾ, ਇੰਨੀ ਦੇਰ ਹੋ ਗਈ ਇਹਨਾਂ ਕੋਲ। ਹਾਂਜੀ ਮੂੰਹ ਹਟ ਦੇ। ਦੰਦ ਹੈ ਨਹੀਂ। ਲਓ ਜੀ ਉਹ ਕੱਸ ਕੇ ਖਤਮ ਹੋਏ ਪਏ, ਕਸੇ ਪਏ। ਦਿਖਾ ਦੇ ਤਾਂ ਨੂੰ ਕਰਕੇ।
ਲਓ ਜੀ ਕਸੇ ਪਏ ਜੀ ਦੰਦ ਹੈ ਨਹੀਂ ਉਤਲੇ ਤਾਂ ਉਂਝ ਹੀ ਨਹੀਂ ਹੁੰਦੇ ਹੇਠਲੇ ਹੀ ਨਿਸ਼ਾਨ ਹੀ ਆ ਦੰਦਾਂ ਦੇ ਆ ਬੂਤਾ ਲਾਈ ਫਿਰ ਰਹੀ ਆਪਣਾ ਹੈ 18 ਸਾਲ ਤਾਂ ਹੋ ਗਏ ਜੀ ਤੇ ਫਿਰ ਵਿੱਚ ਪਾ ਲਓ 2 ਸਾਲ ਪਾ ਲਈ ਹਾਂਜੀ 2 20 ਸਾਲ ਉਮਰ ਗਾਂ ਦੀ ਹੈ ਜੀ ਇਸ ਦੀ 18ਵਾਂ ਸੂਏ ਨੂੰ ਕਿੰਨਾ ਦੇਰ ਟਾਈਮ ਹੋ ਗਿਆ ਤਕਰੀਬਨ ਹੁਣ 20 ਕੁ ਦਿਨ ਕੱਢਦੀ ਆ ਜੀ ਅੱਛਾ ਸੂਣ ਵਾਲੀ ਹੈ 19ਵਾਂ ਸੂਆ ਜੀ। ਅੱਛਾ 19ਵਾਂ ਸੂਆ ਸੂਣ ਲੱਗੀ ਆ ਮਾਸ਼ਾਅੱਲਾ ਹੁਣ ਮੋੜ ਕੋਨੀ ਗਾਂ ਹਣਾ ਦੇ ਵਿੱਚੋਂ ਤੁਬਕਾ ਦੁੱਧ ਚੋਰਿਆ ਜੀ ਇਹਦੇ ਗਾਂ ਸੂਣ ਤੇ ਤਿਆਰ ਆ ਮਾਸ਼ਾਅੱਲਾ ਅੱਛਾ ਜੀ ਅੱਲਾਹ ਤਾਲਾ ਤੁਹਾਡੇ ਮਾਲ ਡੰਗਰ ਦੀ ਖੈਰ ਕਰੇ ਤੁਹਾਡੀ ਖੈਰ ਕਰੇ ਜਿਵੇਂ ਸਿਆਣੇ ਕਹਿੰਦੇ ਆ ਨਾ ਰੱਬ ਸੱਤੇ ਖੈਰਾਂ ਕਰੇ ਹਾਂਜੀ ਤੇ ਇਦਾਂ ਹੀ ਰੱਬ ਤੁਹਾਨੂੰ ਬਰਕਤ ਦਿੰਦਾ ਰਹੇ ਮਾਲ ਤੁਹਾਡਾ ਵੱਧਦਾ ਰਹੇ ਹਲਾਲ ਰੋਜ਼ੀ ਕਮਾ ਰਹੇ ਆ ਬਿਲਕੁਲ ਹਾਂ ਅੱਲਾ ਬਰਕਤ ਪਾਊਗਾ ਤੁਹਾਨੂੰ ਵੀ ਸਿਹਤ ਤੰਦਰੁਸਤੀ ਦੇਵੇ ਤੁਹਾਡੇ ਮਾਲ ਨੂੰ ਬੜੀ ਮਿਹਰਬਾਨੀ ਮਾਨੀ ਬਾਈ ਠੀਕ ਹੋ ਗਿਆ ਜਿਉਂਦਾ ਵਾਸਤਾ ਅੱਲਾਹ ਪਾਕ ਲਓ ਜੀ ਬਿਸਮਿਲ੍ਲਾ ਹੋ ਗਈ ਹੈ ਜੀ ਹਲਵਾ ਪੱਕ ਗਿਆ ਤੇ ਛੇੜੂ ਭਰਾ ਵੀ ਸਾਡੇ ਕੋਲ ਆ ਗਏ ਆ ਲਓ ਜੀ ਮਾਨੀ ਸਾਹਿਬ ਲਓ ਬਿਸਮਿਲ੍ਲਾ ਜੀ ਲਓ ਜੀ ਦੋ ਹੋ ਜਾਓ ਸਾਡੇ ਅਸੀਂ ਦੋ ਆ ਜੀ ਇੱਧਰ ਦੇ ਦਿਓ ਜੀ ਅਰੇ ਮੈਨੂੰ ਦਿਓ ਜੀ ਮੈਂ ਬਾਬਾ ਜੀ ਦੀ ਫਰਮਾਇਸ਼ ਸੀ ਹਾਂਜੀ ਬਾਬੇ ਸ਼ੌਂਕੀ ਦੀ ਫਰਮਾਇਸ਼ ਸੀ ਤੁਹਾਨੂੰ ਅਖੀਰ ਤੇ ਦੇ ਰਹੇ ਚਲੋ ਜੀ ਆ ਗਿਆ ਜੀ ਤਾਂ ਖੁੱਲਾ ਜੀ ਖੁੱਲਾ ਬਾਬਾ ਜੀ ਕਹਿੰਦੇ ਬਦਾਮ ਵਿੱਚੋਂ ਕੱਢ ਲਾ ਅੱਛਾ ਬਦਾਮ ਤਾਂ ਬਾਬਾ ਜੀ ਪਾਈਦੇ ਆ ਸਪੈਸ਼ਲ ਤੁਸੀਂ ਕਢਾਈ ਜਾ ਰਹੇ ਆ ਉਹ ਫਿਰ ਉਹ ਦੰਦ ਹੈ ਨਹੀਂ ਨਾ ਹਾਂ ਵਾਹ ਜੀ ਵਾਹ ਉੱਤੋਂ ਜਾਮਣਾ ਡਿੱਗ ਰਹੀਆਂ ਹਾਂਜੀ ਉਹ ਨਾਲ ਕੁਛ ਦੇਣਗੇ ਪੰਡਾਰੀ ਖੁੱਲ ਗਈ ਹੈ ਜੀ ਪੰਡਾਰੀ ਖੁੱਲ ਗਈ ਜੀ ਪੰਡਾਰੀ ਖੁੱਲ ਗਈ ਹੈ ਜੀ ਵਾਹ ਬਈ ਵਾਹ ਇਹ ਪਟਾਰੀ ਨਾ ਜੀ ਸਾਨੂੰ ਤੋਹਫਾ ਘੱਲਿਆ ਰੋਟੀਆਂ ਰੱਖਣ ਵਾਲੀ ਪਟਾਰੀ ਹੈ ਇਹ ਤੇ ਖਜੂਰ ਦੀ ਬਣੀ ਹੈ ਉੱਤੇ ਬੜਾ ਤਿੱਲੇ ਦੀ ਕਢਾਈ ਹੋਈ ਹੈ ਰੋਟੀ ਅੱਧੀ ਆਣੀ ਆ ਅੱਧੀ ਤੋਂ ਵੀ ਭਾਵੇਂ ਚੌਥਾ ਹਿੱਸਾ ਦੇ ਦਿਓ ਅਸੀਂ ਤਾਂ ਹਲਵਾ ਖਾਣਾ ਹਾਂ ਤੇ ਆ ਲਓ ਇਹ ਨਾ ਜੀ ਸਾਨੂੰ ਤੋਹਫਾ ਪਰ ਘੱਲਿਆ ਸੀ ਕਿਸੇ ਨੇ ਤੇ ਸਾਨੂੰ ਨਾ ਹੁਣ ਨਾਂ ਨਹੀਂ ਚੇਤੇ ਜਿਨ੍ਹਾਂ ਨੇ ਉਹ ਘੱਲਿਆ ਵਿਆਹ ਸ਼ਾਦੀ ਤੇ ਨਾ ਕਈ ਬੰਦੇ ਬੋਟੀਆਂ ਸ਼ੌਕਤ ਵਾਲੀ ਲੈ। ਪਲੇਟ ਦੇ ਵਿੱਚ ਨਾਨ ਹੱਥੀ ਫੜ ਲੈਂਦੇ ਆ ਰੋਟੀ ਨਹੀਂ ਖਾਣੀ ਬੋਟੀਆਂ ਖਾਂਦੇ ਉਹ ਦਿਖਾਉਣ ਵਾਸਤੇ ਹੁੰਦੀ ਰੋਟੀ ਵੀ ਰੋਟੀ ਖਾ ਰਹੇ ਆ ਬਸ ਖਾਣੀ ਬੋਟੀਆਂ ਨੇ ਖਾਣਾ ਹਲਵਾ ਹੀ ਆ ਰੋਟੀ ਤਾਂ ਅਲਾਮਤ ਆ ਨਾਲ ਹੈ ਹਾਂਜੀ ਜੁੜੋ ਜੀ ਲਓ ਜੀ ਅੱਧੀ ਆ ਮੈਨੂੰ ਦਿਓ ਨਾ ਜੀ ਬਿਸਮਿਲ੍ਲਾ ਕਰੋ ਜੀ ਬਿਸਮਿਲ੍ਲਾ ਕਰੋ ਸ਼ੁਰੂ ਕਰੋ ਦੱਸੋ ਜੀ ਕਿਵੇਂ ਦਾ ਪੱਕਿਆ ਤੇ ਕਿਵੇਂ ਵਾਹ ਹਾਂਜੀ ਸੁਭਾਨ ਅੱਲਾ ਕੁਛ ਆ ਖਾਈਏ ਨਾ ਹਾਂਜੀ ਤੇ ਉਹ ਖੜਕਾ ਹੁੰਦਾ ਖੜਕਾ ਹੁੰਦਾ ਹਲਵਾ ਵੀ ਤੇ ਰੋਟੀ ਵੀ ਚੁੱਪ ਆ ਮੂੰਹ 'ਚ ਹਾਂ, ਤੇ ਚੁੱਪ ਚਪੀਤਾ ਇਹਨਾਂ ਨੇ ਅੰਦਰ ਚਲਾ ਜਾਣਾ ਹਾਂ। ਪਤਾ ਵੀ ਨਹੀਂ ਲੱਗਦਾ ਮਨ ਕਿਦਾਂ ਦਾ ਲੱਗਿਆ ਬਿਹਤਰੀਨ ਆ ਜੀ ਮਾਸ਼ਾਅੱਲਾ ਹਾਂਜੀ ਬਹੁਤ ਪਿਆਰਾ ਹਾਂ ਨਾਲੇ ਬਣਿਆ ਬਾਹਰ ਆ ਨਾ ਜੀ ਜੰਗਲ 'ਚ ਜੰਗਲ 'ਚ ਬਣਿਆ ਹਾਂਜੀ ਜੰਗਲੀ ਹਲਵਾ ਖਾ ਰਹੇ ਆ ਜੀ ਹਾਂਜੀ ਜੰਗਲੀ ਹਲਵਾ ਖਾ ਰਹੇ ਜੀ ਅੱਜ ਜਿਉਂਦੇ ਬਾਦਰ ਹਾਂਜੀ ਖਾਲਸਾ ਸਾਹਿਬ ਬਹੁਤ ਵਧੀਆ ਬਣਿਆ ਹੋਇਆ ਜੀ ਮਜ਼ੇਦਾਰ ਹੈ ਟੇਸਟ ਬਹੁਤ ਚੰਗਾ ਜ਼ਬਰਦਸਤ ਬਾਬਾ ਜੀ ਨੂੰ ਪੁੱਛ ਲਓ ਫਿਰ ਦੁਆ ਸਲਾਮ ਮਾਸ਼ਾਅੱਲਾ ਜੀ ਬਹੁਤ ਆਲਾ ਬਣਿਆ ਹੋਇਆ ਜੀ ਅੱਛਾ ਜੀ ਫਸਟ ਕਲਾਸ ਬੜਾ ਚੰਗਾ ਮਿੱਠਾ ਵੀ ਹੈ, ਸਵਾਦ ਵੀ ਹੈ ਚਲੋ ਖਾਓ ਜੀ ਲਓ ਜੀ ਜਿਹੜੀ ਉਸਮਾਨ ਨਾਨੀ ਨੇ ਕੀਤੀ ਨਾ ਆ ਲਓ ਜੀ ਆ ਲਓ ਅੱਛਾ ਬੂਟੇ ਤੋਂ ਸਹੀ ਗੱਲ ਕੀਤੀ ਆ ਤੁਸੀਂ ਚਾਹ ਹੀ ਆ ਨਾ ਇੱਕ ਸਾਦਾ ਸ਼ੈ ਉਹ ਤੁਸੀਂ ਘਰ ਦੇ ਚੁੱਲ੍ਹੇ ਤੇ ਬਣਾ ਕੇ ਪੀਓਗੇ ਉਹਦਾ ਸਵਾਦ ਤੇ ਇੰਜ ਮਰੱਬੇ ਚ ਆ ਕੇ ਆਪਣੇ ਚਾਰ ਯਾਰੀ ਦੇ ਵਿੱਚ ਬਣਾ ਕੇ ਜਦੋਂ ਪੀਓਗੇ ਉਹਦਾ ਸਵਾਦ ਜ਼ਮੀਨ ਅਸਮਾਨ ਦਾ ਫਰਕ ਆ ਇਹ ਜਿਹੜਾ ਰਲ ਕੇ ਬਹਿ ਕੇ ਪਕਾਣਾ ਨਾ ਇਹਦਾ ਆਪਣਾ ਸਵਾਦ ਰਲ ਜਾਂਦਾ ਵਿੱਚ ਤੇ ਇਹ ਚੱਸ ਵੱਖਰੀ ਆ ਜੀ ਬਹੁਤ ਸਵਾਦ ਆ ਬਾਤ ਕਰੇ ਜੀ ਅਸੀਂ ਜੀ ਦਿਓ ਜੀ ਜਿਹਦਾ ਨਾਂ ਹੀ ਹਲਵਾ ਉਸ ਤੋਂ ਉੱਤੇ ਫਿਰ ਕਿਹੜੀ ਸ਼ੈ ਚਾਚਾ ਬੂਟਾ ਜੀ ਹਰ ਕਿਸੇ ਦੇ ਨਸੀਬਾਂ 'ਚ ਨਹੀਂ ਹਰ ਹਾਂ ਵੀ ਜਿੱਥੇ ਵੀ ਇਕੱਠ ਹੋਵੇ ਉੱਥੇ ਕੋਈ ਨਾ ਕੋਈ ਬੂਟਾ ਹੋਣਾ ਚਾਹੀਦਾ ਤੇ ਚਾਚਾ ਬੂਟੇ ਨੂੰ ਅੱਲਾਹ ਤਾਲਾ ਸਿਹਤ ਤੰਦਰੁਸਤੀ ਦੇਵੇ ਲੰਬੀ ਜ਼ਿੰਦਗੀ ਦੇਵੇ ਚਾਚਾ ਬੂਟਾ ਜ਼ਿੰਦਾਬਾਦ ਜੀ ਹਾਂ ਜਿਹੜੀ ਸ਼ਾਦੀ ਫਰਮਾਇਸ਼ ਕਰਦੇ ਆ ਪਕਾ ਕੇ ਖਵਾ ਦਿੰਦਾ ਚਾਚਾ ਬੂਟਾ ਜੀ ਤੁਹਾਡੇ ਨਾਲ ਦੁਆ ਸਲਾਮ ਕਰੂਗਾ ਇੱਕ ਦੋ ਗੱਲਾਂ ਕਰੂਗਾ ਤੇ ਫਿਰ ਬਟਨ ਦਬ ਲਿਓ ਗੱਲ ਕੀ ਜੀ ਹੁਣ ਇੱਕ ਤਾਂ ਦੁਪਹਿਰ ਲੱਗੀ ਸੀ ਹਾਂਜੀ ਰੈਸਪੀ ਵੀ ਬਣ ਗਈ ਤੇ ਭੁੱਖ ਵੀ ਮਿਟ ਗਈ ਹੂੰ ਨਾਲੇ ਸਾਲਣ ਵੀ ਬਣ ਗਿਆ ਹਲਵਾ ਵੀ ਬਣ ਗਿਆ ਤੇ ਰੋਟੀ ਵੀ ਆ ਗਈ ਹੁਣ ਹਲਵਾ 2-3 ਕੰਮ ਦੇ ਰਿਹਾ ਆਪਣੀ ਜਗ੍ਹਾ ਵੀ ਹਲਵੇ ਨੇ ਕਵਰ ਕੀਤੀ ਆ ਔਰ ਸਾਲਣ ਦੀ ਜਗ੍ਹਾ ਵੀ ਕਵਰ ਕੀਤੀ ਆ ਇਦਾਂ ਹੀ ਹੈ ਨਾ ਜੀ ਇਦਾਂ ਹੀ ਆ ਜੀ ਹਲਵੇ ਦਾ ਹਲਵਾ ਸਾਲਣ ਦਾ ਸਾਲਣ ਆ ਤੇ ਜਿਹੜੀ ਰੋਟੀ ਦੇ ਨਾਲ ਹਲਵਾ ਚਾਸ ਦਿੰਦਾ ਉਹ ਤੇ ਫਿਰ ਤੁਹਾਨੂੰ ਪਤਾ ਹੀ ਹੈ ਸੁਭਾਨ ਅੱਲਾ। ਜੇ ਨਹੀਂ ਪਤਾ ਤੇ ਭਾਈ ਕਿਸੇ ਵੇਲੇ ਖਾ ਕੇ ਦੇਖ ਲਿਓ ਖਾ ਕੇ ਦੇਖ ਲੈ ਮੈਂ ਤੇ ਦੇਖਣਾ ਤੇ ਇੰਜ ਬਣਾ ਇੰਜ ਬਣਾ ਕੇ ਵੇਖ ਲਓ ਤੇ ਇਨਸ਼ਾਅੱਲਾ ਜੀ ਫਿਰ ਮਿਲਾਂਗੇ ਜੀਂਦੇ ਰਹਿ ਤੇ
ਅੱਲਾ ਦੇ ਸਪੁਰਦ, ਅੱਲਾ ਖੈਰ। ਜਿਉਂਦੇ ਵਾਸਦੇ ਰਹੋ ਜੀ, ਬੜੀ ਮਿਹਰਬਾਨੀ।